ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ YouTube Facebook ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਈ ਖਾਸ ਖਬਰਾਂ ਤੇ ਚਰਚਾ। ਸ਼ਰਮਾ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਖਬਰ ਤੇ ਨਜ਼ਰ ਪ੍ਰੋਗਰਾਮ 30 ਮਈ 2023 ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਤਾਂ ਉਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਵਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਪੰਜਾਬ ਸਰਕਾਰ ਨੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ ਤੇ ਨਿੱਜਰ ਸਾਹਿਬ ਤਾਂ ਅਸਤੀਫਾ ਦੇ ਗਏ ਨੇ, ਕਟਾਰੂ ਚੱਕ ਬਚ ਗਏ ਨੇ ਤੇ 2 ਜਣਿਆਂ ਦਾ ਮੰਤਰੀ ਮੰਡਲ ਦੇ ਵਿੱਚ ਜਿਹੜਾ ਉਹ ਐਂਟਰੀ ਹੋ ਚੁੱਕੀ ਹੈ। ਇੱਕ ਤਾਂ ਲੰਬੀ ਤੋਂ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀਗਾ, ਉਸ ਤੋਂ ਬਾਅਦ ਸ਼ਾਇਦ DSP ਸਾਹਿਬ ਵੀ ਜਿਹੜੇ ਆ DCP ਸਾਹਿਬ ਉਹਨਾਂ ਦੀ ਵੀ ਮੰਤਰੀ ਮੰਡਲ ਦੇ ਵਿੱਚ ਐਂਟਰੀ ਹੋ ਗਈ ਹੈ। ਕਹਿੰਦੇ ਨਿੱਜਰ ਸਾਹਿਬ ਨੂੰ ਅਜੀਤ ਅਖਬਾਰ ਦੇ ਹੱਕ ਦੇ ਵਿੱਚ ਬੋਲਣਾ ਮਹਿੰਗਾ ਪੈ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਦਰੁਸਤ ਫਰਮਾਇਆ ਕਿ ਇੱਕ ਮੰਤਰੀ ਚਲਾ ਗਿਆ ਤੇ 2 ਮੰਤਰੀਆਂ ਦਾ ਆਉਣਾ ਤੈਅ ਹੈ ਜੀ। ਅੱਜ ਬਕਾਇਦਾ 11 ਵਜੇ ਭਾਰਤੀ ਸਮੇਂ ਅਨੁਸਾਰ ਦੇ ਵਿੱਚ ਸਹੁੰ ਚੁੱਕ ਸਮਾਗਮ ਹੋ ਜਾਣਾ ਤੇ ਇੱਕ ਸੰਖੇਪ ਚ ਸਮਾਗਮ ਦੇ ਦੌਰਾਨ ਰਾਜਪਾਲ ਕੋਲੋਂ 2 ਮੰਤਰੀਆਂ ਨੂੰ, ਜਿਨ੍ਹਾਂ ਦੇ ਵਿੱਚ ਬਲਕਾਰ ਸਿੰਘ ਹੈ ਤੇ ਗੁਰਮੀਤ ਸਿੰਘ ਖੁੱਡੀਆਂ, ਸੋ ਇਹਨਾਂ ਨੂੰ ਸਹੁੰ ਚੁਕਾ ਦੇਣੀ ਹੈ ਤੇ ਉਸ ਤੋਂ ਬਾਅਦ ਫਿਰ ਵਿਭਾਗਾਂ 'ਚ ਵੀ ਫੇਰ ਬਦਲ ਹੋਣਾ ਤੇ ਰਾਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰੇ ਰੋਟੀ ਰੱਖੀ ਹੈ, ਜਿਸ 'ਚ ਕੇਜਰੀਵਾਲ ਵੀ ਪਹੁੰਚ ਰਹੇ ਨੇ। ਸੋ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਆਰਡੀਨੈਂਸ ਨੂੰ ਲੈ ਕੇ ਵੀ ਅਗਲੀ ਰਣਨੀਤੀ ਘੜਨੀ ਹੈ। ਸੋ ਕਾਫੀ ਕੁਛ ਹੋਣਾ। ਜੇਕਰ ਤੁਸੀਂ ਇਹ ਦੇਖੋ ਕਿ 1.25 ਸਾਲ ਦਾ ਵਰਤਾਰਾ ਜੀ 22 ਮਾਰਚ 2022 ਨੂੰ ਪਹਿਲੀ ਵਾਰ ਸਰਕਾਰ ਦੀ ਕੈਬਨਿਟ ਬਣਦੀ ਹੈ, ਭਗਵੰਤ ਮਾਨ ਦੀ ਨਵੀਂ ਕੈਬਨਿਟ, ਜਿਹਦੇ ਵਿੱਚ 10 ਮੰਤਰੀ ਸ਼ਾਮਲ ਹੁੰਦੇ ਨੇ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਦੂਸਰਾ ਵਿਸਤਾਰ 3-4 ਮਹੀਨਿਆਂ ਬਾਅਦ ਇਹ ਜੁਲਾਈ ਦੇ ਵਿੱਚ ਹੋ ਜਾਂਦਾ ਹੈ। ਵਿੱਚ ਫਿਰ 5 ਜਣੇ ਅਮਨ ਅਰੋੜਾ, ਅਨਮੋਲ ਗਗਨ ਮਾਨ ਹੋਰੀ, ਇਹ ਜੋੜੇ ਮਾਜਰਾ ਹੋਰੀ, ਇਹ ਸ਼ਾਮਲ ਹੁੰਦੇ ਨੇ। ਫਿਰ ਉਸ ਤੋਂ ਬਾਅਦ ਫਿਰ ਜਨਵਰੀ 'ਚ ਆ ਕੇ ਫਿਰ ਇੱਕ ਵਿਸਤਾਰ ਅਚਾਨਕ ਹੁੰਦਾ ਹੈ, ਜਦੋਂ ਬਲਵੀਰ ਸਿੰਘ ਹੋਰਾਂ ਨੂੰ ਪਟਿਆਲੇ ਤੋਂ ਜਿਹੜੇ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਨਾ। ਤੇ ਹੁਣ ਆ ਫਿਰ ਜਨਵਰੀ ਤੋਂ ਬਾਅਦ ਆ ਫਿਰ ਨਵਾਂ ਵਿਸਤਾਰ ਫਿਰ ਆ ਗਿਆ। ਮਤਲਬ ਕਿ 1.25 ਸਾਲ ਦੇ ਵਿੱਚ ਜੇਕਰ ਤੁਸੀਂ ਕਹੋ ਤਾਂ ਇਹ ਚੌਥੀ ਹਿਲਜੁਲ ਹੈ ਕੈਬਨਿਟ ਦੇ ਵਿੱਚ ਤੇ ਪਹਿਲੀ ਬਣਨ ਤੋਂ ਬਾਅਦ ਤੀਸਰੀ ਵਾਰ ਵਿਸਤਾਰ ਹੈ, ਜੇਕਰ ਆਪਾਂ ਕਹੋ ਤੀਸਰੀ ਵਾਰ ਬਦਲਾਅ ਹੈ। ਤੇ ਹੁਣ ਇਹਦੇ ਵਿੱਚ ਇਹ ਹੈ ਕਿ ਬਿਲਕੁਲ ਜਿਸ ਤਰ੍ਹਾਂ ਕਿ ਸੰਭਾਵਨਾ ਪਿਛਲੇ ਕੁਝ ਦਿਨਾਂ ਤੋਂ ਲੱਗ ਰਹੀ ਸੀ ਸਾਨੂੰ ਕਿ ਕੈਬਨਿਟ 'ਚ ਕੁਝ ਹਲਚਲ ਹੋਣੀ ਹੈ, ਤੇ ਉਹ ਅੰਦਾਜ਼ਾ ਵੀ ਸੀਗਾ ਕਿ ਸ਼ਾਇਦ ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਕਟਾਰੂ ਚੱਕ ਨੂੰ ਛੁੱਟੀ ਕਰਨਗੇ, ਕਟਾਰੂ ਚੱਕ ਨੂੰ ਤੋੜਨਗੇ। ਕਿਉਂ ਕਟਾਰੂ ਚੱਕ ਦਾ ਜਿਹੜਾ ਉਹ ਵਰਤਾਂਤ ਸੀ, ਜਿਹੜੀ ਉਹ ਵੀਡੀਓ ਸੀ, ਜਿਹੜਾ ਉਹ ਐਪੀਸੋਡ ਸੀ, ਉਹ ਜਨਤਕ ਹੋ ਗਿਆ ਔਰ ਉਹ ਚੋਂ ਕਟਹਿਰੇ 'ਚ ਖੜੇ ਪਾਏ ਗਏ। ਉਹਦੇ ਵਿੱਚ ਉਹ ਵੀਡੀਓ 'ਚ ਸਾਬਤ ਹੋ ਗਿਆ ਕਿ ਕਿਰਦਾਰ ਉਹੀ ਨੇ, ਵੀਡੀਓ ਉਹੀ ਹੈ, ਛੇੜਖਾਨੀ ਨਹੀਂ। ਤੇ ਇਸ ਲਈ ਉਹ ਸਾਰਾ ਕੁਛ ਜਾਂਚ ਤੋਂ ਬਾਅਦ ਰਾਜਪਾਲ ਦੇ ਹਵਾਲੇ ਨਾਲ ਉਹ ਸਾਰੇ ਤੱਥ ਸਾਹਮਣੇ ਆ ਗਏ, ਪੀੜਤ ਧਿਰ ਦੇ ਹਵਾਲੇ ਨਾਲ। ਤੇ ਇਸ ਲਈ ਮੰਨਿਆ ਜਾ ਰਿਹਾ ਸੀ ਕਿ ਚੋਣ ਨਤੀਜਿਆਂ ਤੋਂ ਬਾਅਦ, ਜਲੰਧਰ ਵਾਲੇ ਮਾਮਲਾ ਨਿਬੜਨ ਤੋਂ ਬਾਅਦ ਕਟਾਰੂ ਚੱਕ ਨੇ ਜਾਣਾ ਹੀ ਜਾਣਾ। ਤੇ ਪਰਸੋਂ ਤੱਕ ਵੀ ਇਹ ਲੱਗ ਰਿਹਾ ਸੀਗਾ ਕਿ ਕਟਾਰੂ ਚੱਕ ਦੀ ਛੁੱਟੀ ਹੋ ਜਾਣੀ ਹੈ, ਪਰ ਅਚਾਨਕ ਵਿਚਾਲੇ ਨਿੱਜਰ ਹੋਰੀ ਆ ਗਏ, ਇੰਦਰਵੀਰ ਸਿੰਘ ਨਿੱਜਰ ਹੋਰੀ। ਤੇ ਇਹ ਮਾਮਲਾ ਕੀ ਇਹ ਤੈਅ ਸੀ ਕਿ ਇੰਦਰਵੀਰ ਨਿੱਜਰ ਨੂੰ ਹਟਾਇਆ ਜਾਣਾ? ਕੀ ਇਹ ਤੈਅ ਸੀ ਕਿ ਇੰਦਰਵੀਰ ਨਿੱਜਰ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਆਪ ਅਸਤੀਫਾ ਦੇ ਦਿਓ? ਜੇਕਰ ਇਹ ਤੈਅ ਸੀ ਤਾਂ ਕੀ ਨਿੱਜਰ ਹੋਰਾਂ ਨੇ ਦੇਖਿਆ ਕਿ ਜਾਣਾ ਤਾਂ ਹੈ ਹੀ ਹੈ, ਘੱਟੋ ਘੱਟ ਅਜੀਤ ਨਾਲ ਤਾਂ ਬਣਾ ਕੇ ਰੱਖ ਜਾਵਾਂ, ਘੱਟੋ ਘੱਟ ਲੋਕਾਂ ਦੀ ਨਜ਼ਰ 'ਚ ਤਾਂ ਮੈਂ ਹੋ ਜਾਵਾਂ, ਮੰਤਰਾਲਾ ਤਾਂ ਚੱਲਿਆ ਹੀ ਆ ਮੇਰਾ। ਕੀ ਉਹਨਾਂ ਨੇ ਤਾਂ ਇਹ ਬਿਆਨ ਦਿੱਤਾ, ਜਾਂ ਉਹਨਾਂ ਦੀ ਪੁਰਾਣੀ ਸਾਂਝ ਰਹੀ ਹੈ ਅਜੀਤ ਨਾਲ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਹਮਦਰਦ ਵਰਗੇ ਬੰਦੇ ਦੇ ਉੱਤੇ ਗਲਤ ਸਵਾਲ ਖੜਾ ਕੀਤਾ ਗਿਆ ਤਾਂ ਉਹਨਾਂ ਨੇ ਹਾਰਾ ਨਾਰਾ ਮਾਰਿਆ ਤੇ ਉਹਨਾਂ ਦੀ ਬਲੀ ਲਈ ਗਈ ਹੈ? ਮਤਲਬ ਕਿ ਦੋਏ ਪਹਿਲੂ ਅਜੇ ਵਿਚਾਰ ਦੀ ਇੰਨੇ ਕੁਝ ਸਪਸ਼ਟ ਨਹੀਂ
ਮੰਨਿਆ ਇਹ ਜਾ ਰਿਹਾ ਅੱਜ, ਮਤਲਬ ਕਿ ਦੁਨੀਆ ਭਰ ਚ ਖਾਸ ਕਰ ਪੰਜਾਬੀ ਖੇਤਰ ਚ ਇਸੇ ਗੱਲ ਦੀ ਚਰਚਾ ਕਿ ਨਿੱਜਰ ਦੀ ਬਲੀ ਲੈ ਲਈ ਜੀ, ਕਿਉਂਕਿ ਉਹਨੇ ਹਮਦਰਦ ਦੇ ਹੱਕ ਚ ਹਰ ਹਰ ਮਾਰਤਾ, ਜਾਂ ਕਹਿੰਦੇ ਪਹਿਲਾਂ ਵੀ ਉਹ ਵਿਜੀਲੈਂਸ ਦੇ ਜਿਹੜੀ ਕਾਰਵਾਈ ਹੈ ਉਹਦਾ ਵਿਰੋਧ ਕਰ ਰਹੇ ਨੇ ਕਿ ਤਰੀਕਾ ਸਹੀ ਨਹੀਂ ਹੈ ਕਹਿੰਦੇ ਜੀ, ਤੇ ਇਸ ਲਈ ਕਹਿੰਦੇ ਅੰਦਰ ਵੀ ਵਿਰੋਧ ਕਰ ਰਹੇ ਸੀ। ਹੁਣ ਉਹ ਜਨਤਕ ਹੋ ਗਏ, ਤੇ ਜਦੋਂ ਜਨਤਕ ਹੋਏ ਤੇ ਮੀਡੀਆ 'ਚ ਗੱਲ ਆ ਗਈ, ਮੀਡੀਆ 'ਚ ਬੋਲੇ, ਖਾਸ ਕਰ ਅਜੀਤ ਨੇ ਜਿਵੇਂ ਉਹਨੂੰ ਫਰੰਟ ਤੇ ਲਾਇਆ ਕਿ ਲਓ ਜੀ ਨਿੱਜਰ ਮੇਰੇ ਹੱਕ 'ਚ ਆ ਗਿਆ, ਤੇ ਕਹਿੰਦੇ ਕਿ ਸਰਕਾਰ ਨੂੰ ਲੱਗਿਆ, ਹਾਈ ਕਮਾਂਡ ਨੂੰ ਲੱਗਿਆ ਕਿ ਅੱਜ ਇੱਕ ਬੋਲਿਆ ਕੱਲ ਨੂੰ ਦੋ ਬੋਲਣਗੇ, ਇਸ ਲਈ ਹੁਣ ਇਹ ਨੱਪ ਦੋ ਤਾਂ ਕਿ ਕਾਂ ਮਾਰ ਕੇ ਟੰਗਿਆ ਹੋਵੇ, ਬਾਕੀ ਕਾਵਾਂ ਨੂੰ ਫਿਕਰ ਰਹਿੰਦਾ ਕਿ ਆਪਾਂ ਇੱਥੇ ਬੈਠਣਾ ਨਹੀਂ ਬਨੇਰੇ ਤੇ। ਸੋ ਇਸ ਲਈ ਕਹਿੰਦੇ ਅਜੀਤ ਕਰਨੀ ਲਈ ਫਿਰ ਟ੍ਰੈਨ ਨਾ ਕਰਨਾ, ਇਸ ਲਈ ਕਹਿੰਦੇ ਛੁੱਟੀ ਕਰ ਦੋ। ਸੋ ਇਸ ਲਈ ਕੀ ਨਿੱਜਰ ਦੀ ਇਸੇ ਲਈ ਬਲੀ ਲਈ ਗਈ, ਪਰ ਜੀ ਨਿੱਜਰ ਹਟਾਉਣਾ ਸੀ ਨਹੀਂ ਹਟਾਉਣਾ ਸੀ, ਇਸ ਮਾਮਲੇ ਕਰਕੇ ਹਟਾਇਆ, ਅਸਤੀਫਾ ਕਹਿ ਕੇ ਲਿਆ, ਆਪਣੇ ਆਪ ਦਿੱਤਾ, ਨਿੱਜੀ ਕਾਰਨ ਆ, ਸਾਰੀਆਂ ਗੱਲਾਂ ਲਾਂਭੇ ਰੱਖ ਕੇ ਸਵਾਲ ਹੈ ਕਿ ਕਟਾਰੂ ਚੱਕ ਵਾਲਾ ਮਾਮਲਾ ਫਿਰ ਕਿੱਥੇ ਗਿਆ? ਕੀ ਅਸੀਂ ਇਹ ਮਾਨਤਾ ਦੇ ਦਿੱਤੀ? ਹੁਣ ਜੇ ਤੁਸੀਂ ਇਹ ਕਹਿੰਦੇ ਹੋ ਕਿ ਸਾਡੇ ਖਿਲਾਫ ਬੋਲੋਗੇ ਜਾਂ ਜਿਹੜੀ ਧਿਰ ਦੇ ਉੱਤੇ ਕਾਰਵਾਈ ਕਰ ਰਹੇ ਉਹਦੇ ਹੱਕ 'ਚ ਬੋਲੋਗੇ ਤਾਂ ਜਾਓਗੇ ਜੀ। ਜੇਕਰ ਇਸ ਦਾ ਇਹ ਪੈਮਾਨਾ ਹੈ ਤਾਂ ਕਿ ਇਹ ਵੀ ਪੈਮਾਨਾ ਮੰਨ ਲਈਏ ਸਰਕਾਰ ਨੇ ਇਹ ਵੀ ਪੈਮਾਨਾ ਬਣਾ ਲਿਆ ਕਿ ਕੁਛ ਦੁਨੀਆ ਤੋਂ ਉਲਟ ਕਰੋ, ਸਮਾਜ 'ਚ ਜੋ ਪੁੱਠੇ ਸਿੱਧੇ ਕੰਮ ਨੇ ਉਹ ਕਰੋ, ਹੈ ਜੋ ਇਹ ਕਰਤੂਤਾਂ ਕਰਨੀਆਂ ਨੇ ਕਾਲੀਆਂ ਕਰੋ, ਮੂੰਹ ਕਾਲਾ ਕਰਨਾ ਹੈ ਕਰੋ, ਪਰ ਸਾਡੇ ਵੱਲੋਂ ਹਰੀ ਝੰਡੀ ਦਾ ਮਤਲਬ ਕੀ ਇਹ ਵੀ ਕਹਿੰਦਾ ਮੰਤਰੀ ਹੁਣ ਇਹ ਕੰਮ ਵੀ ਕਰਨ? ਕਿ ਇਹਦੀ ਪ੍ਰਵਾਨਗੀ ਦੇਤੀ ਆਮ ਆਦਮੀ ਪਾਰਟੀ ਨੇ, ਕਿ ਆਮ ਆਦਮੀ ਪਾਰਟੀ ਨੇ ਮੰਨ ਲਿਆ ਕਿ ਸਾਡਾ ਬਦਲਾਅ ਹੈ, ਇਹੀ ਪ੍ਰਵਾਨ ਕਰਨਾ ਪਊਗਾ ਸਾਨੂੰ? ਇਹਦਾ ਮਤਲਬ ਤੁਸੀਂ ਕਟਾਰੂ ਚੱਕ ਨੂੰ ਜੇ ਬਚਾਉਨੇ ਹੋ, ਬੇਸ਼ੱਕ ਅਜੇ ਵੀ ਕੁਝ ਰਾਜਨੀਤਿਕ ਮਾਹਰੇ ਮੰਨਦੇ ਨੇ ਪ੍ਰਵੀਨ ਜੀ ਕਿ ਹੋ ਸਕਦਾ ਹੈ ਕਿ ਦੇਰ ਸਵੇਰ ਅਸਤੀਫਾ ਆ ਜਾਵੇ, ਠੀਕ ਹੈ, ਕਿ ਇਕੱਠਿਆਂ ਨਾਲ ਇੱਕ ਦਿਨ ਹੋਰ ਖਬਰ ਵੱਖਰੀ ਬਣ ਜੂਗੀ, ਚੱਲ ਹੈ ਨਾ। ਸੋ ਇਸ ਲਈ ਇਹ ਵੀ ਮੰਨਿਆ ਜਾ ਰਿਹਾ, ਪਰ ਕੁਝ ਦਾ ਮੰਨਣਾ ਹੈ ਕਿ ਜੇਕਰ ਲੈਣਾ ਹੁੰਦਾ ਅਸਤੀਫਾ ਤਾਂ ਰਾਜਪਾਲ ਦੇ ਉਸ ਘਟਨਾ ਤੋਂ ਬਾਅਦ ਲੈ ਲੈਂਦੇ, ਜੇ ਲੈਣਾ ਹੁੰਦਾ ਅਸਤੀਫਾ ਤਾਂ ਕਟਵਾ ਜਲੰਧਰ ਦੇ ਨਤੀਜਿਆਂ ਤੁਰੰਤ ਬਾਅਦ ਲੈ ਲੈਂਦੇ। ਕਹਿੰਦੇ ਕਿ ਉਹ ਤੋਂ ਬਾਅਦ ਉਹਦੀਆਂ ਮੀਟਿੰਗਾਂ ਕਰਾਉਂਦੇ ਰਹੇ, ਉਹ ਤੋਂ ਬਾਅਦ ਉਹਨੂੰ ਮੀਡੀਆ ਦੇ ਸਾਹਮਣੇ ਲਿਆਉਂਦੇ ਰਹੇ, ਉਹ ਤੋਂ ਬਾਅਦ ਉਹਦੇ ਫੈਸਲੇ ਜਨਤਕ ਕਰਦੇ ਰਹੇ, ਪ੍ਰੈਸ ਨੋਟ ਜਾਰੀ ਹੁੰਦੇ ਰਹੇ, ਉਸ ਨੂੰ ਜਾਣਬੁੱਝ ਕੇ ਸਰਗਰਮ ਦਿਖਾਉਂਦੇ ਰਹੇ, ਇਸ ਲਈ ਕਹਿੰਦੇ ਕਿ ਹੁਣ ਨਹੀਂ ਹਟਾਉਂਦੇ ਜੀ। ਪਰ ਅਜੇ ਵੀ ਪੰਜਾਬ ਦੇ ਲੋਕ ਉਮੀਦ ਕਰਦੇ ਨੇ ਕਿ ਘੱਟੋ ਘੱਟ ਇਸ ਮਸਲੇ ਤੇ ਇੱਕ ਮੈਸੇਜ ਗਲਤ ਨਾ ਜਾਵੇ ਸਮਾਜ ਦੇ ਵਿੱਚ, ਉਹਦੀ ਇੱਕ ਪ੍ਰਤੀਕ ਬਣ ਕੇ ਸਰਕਾਰ ਸਾਹਮਣੇ ਆਵੇ, ਉਹਦੀ ਮਿਸਾਲ ਕਾਇਮ ਕਰੇ, ਕਟਾਰੂ ਚੱਕ ਨੂੰ ਤੁਰੰਤ ਹਟਾਵੇ, ਜੇ ਨਹੀਂ ਹਟਾਉਂਦੇ ਤਾਂ ਇੱਕ ਮਾੜਾ ਪ੍ਰਭਾਵ ਜਾਣਾ। ਹਾਂ, ਜਿੱਥੋਂ ਤੱਕ ਬਲਕਾਰ ਸਿੰਘ ਹੋਰਾਂ ਦਾ, ਬਲਕਾਰ ਸਿੰਘ ਹੋਰੀ ASI ਭਰਤੀ ਹੋਏ ਸੀ, DSP ਤੱਕ ਦੇ ਉਹਦੇ ਤੇ ਗਏ ਨੇ, ਤੇ ਕਰਤਾਰਪੁਰ ਹਲਕੇ ਤੋਂ ਚੋਣ ਲੜੀ ਤੇ ਵੱਡੇ ਮਾਰਜਨ ਨਾਲ ਜਿੱਤੇ ਵੀ, ਤੇ ਉਸ ਇਲਾਕੇ ਚੰਗੀ ਪਕੜ ਵੀ ਦੱਸੀ ਜਾਂਦੀ ਹੈ, ਤੇ ਰਿੰਕੂ ਵਾਲੀ ਜਿਹੜੀ ਕਹਿੰਦੇ ਰਣਨੀਤੀ ਘੜੀ, ਉਸ ਰਣਨੀਤੀ ਦੇ ਨਕਸ਼ਾ ਘਾੜੇ ਤਾਂ ਚਾਹੇ ਹੋਰ ਸੀ, ਪਰ ਉਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਕਹਿੰਦੇ ਬਲਕਾਰ ਸਿੰਘ ਹੋਰਾਂ ਦੀ ਅਹਿਮ ਭੂਮਿਕਾ ਰਹੀ, ਤੇ ਉਹਦੇ ਵਿੱਚ ਉਹਨਾਂ ਨੇ ਉਹ ਉਦਾਹਰਨ ਪੇਸ਼ ਵੀ ਕਰਕੇ ਦਿਖਾਈ ਕਿ ਆਪਣੇ ਹਲਕੇ ਕਰਤਾਰਪੁਰ ਤੋਂ ਸਭ ਤੋਂ ਵੱਧ ਲੀਡ ਨਾਲ ਰਿੰਕੂ ਨੂੰ ਮੂਹਰੇ ਲਿਆਂਦਾ, 13,000 ਤੋਂ ਵੱਧ ਲੀਡ ਜੇਕਰ ਸੀ ਤਾਂ ਇਸ ਹਲਕੇ 'ਚੋਂ ਸੀ। ਸੋ ਇਸ ਲਈ ਕਹਿੰਦੇ ਕਿ ਉਹਦਾ ਫਲ ਵੀ ਮਿਲਿਆ ਬਲਕਾਰ ਸਿੰਘ ਹੋਰਾਂ ਨੂੰ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚੰਨੀ ਤੇ ਜਿਵੇਂ ਕਾਰਵਾਈ ਹੋਣ ਦੀ ਸੰਭਾਵਨਾ ਹੈ ਨਾ, ਉਸ ਦੀ ਘਾਟ ਵਜੋਂ ਵੀ ਇਹਨੂੰ ਦੇਖਿਆ ਜਾ ਰਿਹਾ ਕਿ ਆ ਭਾਈ ਕੱਲ ਨੂੰ ਐ ਨਾ ਕਹਿਣ ਕਿ ਆ ਦੇਖੋ ਜੀ ਇਸ ਭਾਈਚਾਰੇ ਖਿਲਾਫ ਵਿਤਕਰਾ ਕਰਦੇ ਆ ਜੀ, ਕੱਲ ਨੂੰ ਇਹੋ ਜਿਹਾ ਕੋਈ ਮਾਹੌਲ ਨਾ ਬਣ ਜਾਵੇ, ਇਸ ਲਈ ਉਹਦੇ ਵਜੋਂ ਵੀ ਕਿਹਾ ਦੇਖੋ ਜੀ, ਹੈ ਨਾ। ਇਹ ਸਾਰੀਆਂ ਗੱਲਾਂ ਵੀ ਚਰਚਾ ਵਿੱਚ ਨੇ। ਪਰ ਦੂਸਰੇ ਪਾਸੇ ਗੁਰਮੀਤ ਖੁੱਡੀਆਂ ਨੂੰ ਲਿਆਉਣਾ, ਹੈ ਨਾ, ਇਹ ਕਹਿੰਦੇ ਜੀ ਕਿ ਇਹ ਪਹਿਲੀ ਕੈਬਨਿਟ ਵਿੱਚ ਵੀ ਗੁਰਮੀਤ ਖੁੱਡੀਆਂ ਸੀ ਜਦੋਂ 10 ਮੰਤਰੀ ਲਏ, ਜਦੋਂ ਅਮਨ ਅਰੋੜਾ, ਅਨਮੋਲ ਗਗਨਮਾਨ ਹੋਰੀ ਲਏ ਤਦ ਵੀ ਕਹਿੰਦੇ ਗੁਰਮੀਤ ਖੁੱਡੀਆਂ ਦਾ ਨਾਂ ਸੀ, ਤੇ ਹੁਣ ਜਦੋਂ ਬਲਬੀਰ ਦਾ ਜ਼ਿਕਰ ਆਇਆ ਵਿੱਚੋਂ, ਹੈ ਨਾ, ਜਦ ਵੀ ਉਹਦਾ ਜ਼ਿਕਰ ਚੱਲਿਆ, ਤੇ ਕਹਿੰਦੇ ਹਰ ਵਾਰ ਨਾਂ ਤੈਅ ਹੁੰਦਾ ਸੀ ਪਰ ਰਹਿ ਜਾਂਦਾ ਸੀ। ਹੁਣ ਅੱਜ ਵੀ ਮਤਲਬ ਗੁਰਮੀਤ ਖੁੱਡੀਆਂ ਪੂਰੀ ਤਿਆਰੀ ਨਾਲ ਚੰਡੀਗੜ੍ਹ ਨੂੰ ਅੱਪੜ ਰਹੇ ਨੇ, ਪਰ ਕਹਿੰਦੇ ਕਿ ਅੰਦਰ ਅਜੇ ਵੀ ਇੱਕ ਡਰ ਖੜਾ ਕਿ ਕਿਤੇ ਪਹਿਲਾਂ ਵਾਲੀ ਨਾ ਹੋ ਜਾਵੇ। ਸੋ ਇਸ ਲਈ ਲੰਬੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਖੁੱਡੀਆਂ ਨੂੰ ਅੱਜ ਉਸ ਵੱਡੀ ਤੋਪ ਨੂੰ ਹਰਾਉਣ ਦਾ ਇਨਾਮ ਮਿਲ ਰਿਹਾ, ਜਾਂ ਉਸ ਖੇਤਰ ਨੂੰ ਨੁਮਾਇੰਦਗੀ ਮਿਲ ਰਹੀ ਹੈ। ਸੋ ਇਹ ਸਾਰਾ ਬਿਲਕੁਲ ਤੈਅ ਆ ਜੀ, ਅੱਜ ਏਦਾਂ ਹੀ ਹੋਣਾ। ਪਰ ਜਦੋਂ ਮੈਂ ਇਹ ਇੱਕ ਵਿਸਤਾਰ ਦੇਖਦਾ ਤਾਂ ਉਹਦੇ ਵਿੱਚ ਤੁਸੀਂ ਜੇਕਰ ਮੈਂ ਗੌਰ ਕਰਾਂ ਤਾਂ 22 ਮਾਰਚ ਨੂੰ 10 MLA ਬਣੇ ਸੀ, 18 ਮੁੱਖ ਮੰਤਰੀ ਸਣੇ 18 ਮੰਤਰੀ ਹੋ ਸਕਦੇ ਨੇ ਜੀ ਜੀ। ਤੇ ਉਸ ਤੋਂ ਬਾਅਦ ਫਿਰ ਦੂਜਾ ਜਦੋਂ ਵਿਸਤਾਰ ਹੋਇਆ, ਡਾਕਟਰ ਸਿੰਗਲਾ ਦੀ ਜਦੋਂ ਛੁੱਟੀ ਹੁੰਦੀ ਆ, ਹੈ ਨਾ, ਉਹ ਸਾਰਾ ਕੁਝ ਹੁੰਦਾ ਤਾਂ ਉਹ ਤੋਂ ਬਾਅਦ ਫਿਰ 4 ਜੁਲਾਈ ਨੂੰ ਮੰਤਰੀ ਮੰਡਲ ਦਾ ਵਿਸਤਾਰ ਦੇ ਵਿੱਚ ਵਿਧਾਇਕ ਅਮਨ ਅਰੋੜਾ, ਫਿਰ ਡਾਕਟਰ ਇੰਦਰਵੀਰ ਸਿੰਘ ਨਿੱਜਰ, ਫੌਜਾ ਸਿੰਘ ਸਰਾਰੀ, ਚੇਤਨ ਸਿੰਘ ਜੋੜਾ ਮਾਜਰਾ, ਅਨਮੋਲ ਗਗਨਮਾਨ, ਹੁਣ ਵਿਜੇ ਸਿੰਗਲਾ ਵੀ ਜਾ ਚੁੱਕੇ ਨੇ, ਸਰਾਰੀ ਵੀ ਫਰਾਰੀ ਹੋ ਚੁੱਕੀ ਆ, ਨਿੱਜਰ ਵੀ ਚਲੇ ਗਏ, ਤੇ ਇੱਕ ਦਾ ਜੇ ਕਟਾਰੂ ਚੱਕ ਦਾ ਜਾਣ ਦਾ ਮਸਲਾ ਖੜਾ। 1.25 ਸਾਲ 'ਚ ਜੇ 3 ਮੰਤਰੀ ਹਟਾਉਣੇ ਪੈ ਗਏ, ਚੌਥਾ ਹਟਾਉਣ ਦੀ ਨੌਬਤ ਆ,
ਜਦੋਂ ਕਿ ਚੌਥਾ ਸਭ ਤੋਂ ਪਹਿਲਾਂ ਹਟਣਾ ਚਾਹੀਦਾ ਸੀ। ਜੀ ਜੀ। ਤਾਂ ਇੱਥੋਂ ਹਿਸਾਬ ਲਾ ਲਓ ਫਿਰ ਸਿਸਟਮ ਕੀ ਹੈ। ਤੇ ਹੁਣ ਅੱਜ ਦੀ ਤਰੀਕ 'ਚ 15 ਮੰਤਰੀ ਸੀ ਨਿੱਜਰ ਤੱਕ, ਤੇ ਨਿੱਜਰ ਦੇ ਜਾਣ ਤੋਂ ਬਾਅਦ ਹੁਣ 14 ਰਹਿ ਗਏ ਸਣੇ ਮੁੱਖ ਮੰਤਰੀ। 14 ਤੋਂ ਬਾਅਦ ਜੇ 2 ਸ਼ਾਮਲ ਕਰ ਲਏ ਤਾਂ 16 ਹੋ ਜਾਣੇ ਆ ਜੀ। ਤਾਂ ਇਹਦਾ ਮਤਲਬ 2 ਮੰਤਰੀ ਅਜੇ ਵੀ ਬਣ ਸਕਦੇ ਆ। ਤੇ ਇੱਧਰ ਜੇ ਉਹ ਚਲਾ ਜਾਂਦਾ ਕਟਾਰੂ ਚੱਕ ਤਾਂ ਫਿਰ 3 ਦੀ ਸੀਟ ਖਾਲੀ ਹੈ। ਸੋ ਇਸ ਲਈ ਕੀ ਆਉਣ ਵਾਲੇ ਸਮੇਂ 'ਚ ਫਿਰ ਵਿਸਤਾਰ ਹੋਣਾ, ਜਾਂ ਅਜੇ ਵੀ ਇੱਕੋ ਲਟਕਾ ਕੇ ਰੱਖੀ ਹੈ ਹੱਡੀ ਕਿ ਹਾਂ ਭਾਈ ਆ ਮੰਤਰੀ ਵਾਲੀ ਕੁਰਸੀ ਵਾਲੀ ਹੱਡੀ ਲਮਕਦੀ ਆ ਕਿ ਤਾਂ ਕਿ ਸਾਡੇ ਕੰਨੀ ਉਹ ਮੂੰਹ ਰੱਖਣ, ਲੋਕਾਂ ਕੰਨੀ ਮੂੰਹ ਨਾ ਕਰਨ ਐਮਐਲਏ, ਕੇਂਦਰ ਦੀ ਉਹ ਬੋਲੀ ਬੋਲਣ, ਹਾਈ ਕਮਾਂਡ ਦੀ ਉਹ ਬੋਲੀ ਬੋਲਣ, ਰਾਘਵ ਚੱਡਾ ਤੇ ਕੇਜਰੀਵਾਲ ਦੇ ਹਿਸਾਬ ਨਾਲ ਚੱਲਣ, ਤਾਂ ਕਿ ਐ ਨਾ ਹੋਵੇ ਲੋਕ ਮੁੱਦਿਆਂ ਤੇ ਬੋਲਣ ਲੱਗ ਜਾਣ ਤੇ ਜੇ ਬੋਲੋਗੇ ਤਾਂ ਨਿੱਜਰ ਵਾਲੀ ਹੋਊਗੀ। ਸੋ ਇਸ ਲਈ ਕੀ ਇਹ ਹੈ, ਤੇ ਅੱਜ ਦੇ ਇਸ ਕੈਬਨਿਟ ਵਿਸਤਾਰ ਦੇ ਨਾਲ ਸਭ ਤੋਂ ਅਹਿਮ ਸਭ ਦੀ ਨਜ਼ਰ ਰਾਤ ਦੀ ਰੋਟੀ ਤੇ ਹੈ, ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਘਰੇ ਹੋਣੀ ਆ। ਉਹ ਤੋਂ ਬਾਅਦ ਫਿਰ ਇੱਕੋ ਰਣਨੀਤੀ ਘੜੀ ਜਾਣੀ ਆ ਜੀ ਕਿ ਆਪਾਂ ਕਿਵੇਂ ਹੁਣ ਪ੍ਰਦਰਸ਼ਨ ਕਰਨਾ, ਕਿਵੇਂ ਧਰਨਾ ਲਾਉਣਾ, ਜਦੋਂ ਕਿ ਧਰਨਾਕਾਰੀਆਂ ਲਈ ਅੱਜ ਕੱਲ ਭਗਵੰਤ ਮਾਨ ਕਿਹੋ ਜਿਹੇ ਬੋਲ ਰੱਖਦੇ ਨੇ ਸਾਰਿਆਂ ਨੂੰ ਪਤਾ। ਪਿਛਲੇ ਦਿਨੀ ਜਿਹੀਆਂ ਗੱਲਾਂ ਕਹੀਆਂ ਧਰਨਾ ਲਾਉਣ ਵਾਲਿਆਂ ਨੂੰ, ਕਿਸਾਨਾਂ ਲਈ ਜੇ ਉਹ ਹੈ ਨਾ, ਉਸ ਫਿਰ ਆਪ ਆਪਣੇ ਜੇ ਧਰਨਾ ਆਉਣ ਵਾਲੇ ਦਿਨਾਂ ਚਲਾਉਂਦੇ ਨੇ, ਫਿਰ ਦੇਖਦੇ ਆ ਕੀ ਹੈ। ਤੇ ਬਿਲਕੁਲ ਜੀ ਅੱਜ ਨਿੱਜਰ ਦੀ ਛੁੱਟੀ ਹੋ ਗਈ ਆ ਤੇ ਬਲਕਾਰ ਤੇ ਖੁੱਡੀਆਂ ਦੀ ਆਮਦ ਹੋ ਗਈ ਆ, ਤੇ ਪਰ ਇਹ ਸਭ ਦੇ ਵਿਚਾਲੇ ਕਟਾਰੂ ਚੱਕ ਦਾ ਸਵਾਲ ਜਿਉਂ ਦਾ ਤਿਉਂ ਬਰਕਰਾਰ। ਜੀ ਜੀ। ਜਿਹੜੀ ਆਪਾਂ ਜ਼ਿਕਰ ਕੀਤਾ ਨਾ ਕਿ ਵੀ ਜਿਵੇਂ ਹੁਣ ਤੁਸੀਂ ਗੁਰਮੀਤ ਸਿੰਘ ਖੁੱਡੀਆਂ ਬਾਰੇ ਦੱਸ ਕੇ ਹਟੇ ਹੋ, ਐਂਡ ਕਿ ਜਿਹੜੀ ਲੰਬੀ ਦੀ ਇਸ ਵਾਰ ਜਿਹੜੀ ਚੋਣ ਹੋਈ ਹੈ ਨਾ, ਉਹ 3 ਪਰਿਵਾਰਾਂ ਦੇ ਵਿੱਚ ਸੀ ਤੇ ਬੜੀ ਰੌਚਕ ਜੀ ਚੋਣ ਸੀ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ, ਉਹ ਹਾਰ ਗਏ। ਜਗਦੇਵ ਸਿੰਘ ਖੁੱਡੀਆਂ ਦੇ ਜਿਹੜੇ ਪਿਤਾ ਸੀ, ਜਗਦੇਵ ਸਿੰਘ ਖੁੱਡੀਆਂ ਜਿਹੜੇ ਕਿ MP ਰਹੇ ਨੇ 1999 ਦੇ ਵਿੱਚ ਫਰੀਦਕੋਟ ਤੋਂ, ਉਹਨਾਂ ਦੇ ਫਰਜ਼ੰਦ ਗੁਰਮੀਤ ਖੁੱਡੀਆਂ ਮੈਦਾਨ ਦੇ ਵਿੱਚ ਸੀਗੇ। ਇਸੇ ਤਰ੍ਹਾਂ ਜਗਪਾਲ ਸਿੰਘ ਅਬੁਲ ਖੁਰਾਣਾ, ਜੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਮੰਤਰੀ ਵੀ ਰਹੇ ਨੇ, ਸ਼ਾਇਦ ਮੇਰੇ ਖਿਆਲ ਦੇ ਨਾਲ ਫਾਰਮਰ ਮਿਨਿਸਟਰ ਵੀ ਰਹੇ ਨੇ। ਉਹ 1992 ਦੇ ਵਿੱਚ ਉਹ ਜਿੱਤੇ ਸੀਗੇ। 97 ਤੋਂ ਲੈ ਕੇ 2017 ਤੱਕ ਪ੍ਰਕਾਸ਼ ਸਿੰਘ ਬਾਦਲ ਜਿੱਤਦੇ ਰਹੇ। 17 ਤੋਂ ਬਾਅਦ 22 'ਚ ਹਾਰੇ ਨੇ ਪ੍ਰਕਾਸ਼ ਸਿੰਘ ਬਾਦਲ। ਤਾਂ ਉਹ ਬੜੀ ਰੌਚਕ ਜੀ ਗੱਲ ਸੀ। ਤਿੰਨੇ ਪਰਿਵਾਰ ਪਹਿਲਾਂ ਵੀ ਇਸ ਹਲਕੇ ਦੀ ਨੁਮਾਇੰਦਗੀ ਵੱਖ-ਵੱਖ ਰੂਪ ਦੇ ਵਿੱਚ ਕਰ ਚੁੱਕੇ ਆ, ਤੇ ਇੱਕ ਵਾਰ ਫੇਰ ਹੁਣ ਜਿਹੜੀ ਆ ਉਹ ਲੰਬੀ ਦੇ ਵਿੱਚ ਬੜੀ ਰੌਚਕ ਜੀ ਚੋਣ ਹੋਈ ਸੀਗੀ। ਤੇ 2017 ਦੇ ਵਿੱਚ ਇੱਥੋਂ ਕੈਪਟਨ ਅਮਰਿੰਦਰ ਸਿੰਘ, ਤੇ ਤੁਹਾਨੂੰ ਯਾਦ ਹੋਣਾ ਬੜੀ ਤਕੜੀ ਲੜਾਈ ਸੀ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਦਰਮਿਆਨ, ਤੇ ਜਰਨਲਿਸਟ ਜਰਨੈਲ ਸਿੰਘ ਜਿਹੜੇ ਕਿ ਹੁਣ ਉਹ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਤੇ 2012 'ਚ ਜਾੜੋ ਤੇ 3 ਬਾਦਲਾਂ ਦੇ ਵਿੱਚ ਹੀ ਲੜਾਈ ਸੀਗੀ, ਗੁਰਦਾਸ ਸਿੰਘ ਬਾਦਲ, ਮਹੇਸ਼ਿੰਦਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ। ਹਾਂਜੀ, ਸੋ ਲੰਬੀ ਤੋਂ ਇਹਨਾਂ ਨੇ ਇਸ ਵਾਰੀ ਰੌਚਕ ਰਹੀ ਆ। ਹਾਂਜੀ, ਤੇ ਗੁਰਮੀਤ ਸਿੰਘ ਖੁੱਡੀਆਂ ਲੰਬੀ ਤੋਂ ਨੁਮਾਇੰਦਗੀ ਕਰ ਰਹੇ ਨੇ ਇਸ ਵਾਰ, ਤੇ ਦੇਖਦੇ ਆ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਜਿਹੜੀ ਸੀਟ ਮਿਲੀ ਨਹੀਂ ਹਲੇ, ਸ਼ਾਇਦ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਯੋਗ ਹੋਊਗੀ ਕਿ ਮਿਲ ਗਈ ਕਿ ਨਹੀਂ ਮਿਲ ਗਈ। DCP ਸਾਹਿਬ ਦਾ ਕਨਫਰਮ ਹੈ ਜੀ, DCP ਸਾਹਿਬ ਨੂੰ ਮਿਲ ਚੁੱਕੀ ਹੈ ਸੀਟ? ਨਹੀਂ, ਦੋਵਾਂ ਦੀ ਕਨਫਰਮ ਹੈ। ਦੋਵਾਂ ਦੀ ਕਨਫਰਮ ਹੈ, ਹਾਂ, ਦੋਵਾਂ ਦੀ ਕਨਫਰਮ ਹੈ। ਬਲਕਾਰ ਦੀ ਵੀ ਕਨਫਰਮ ਹੈ ਤੇ ਗੁਰਮੀਤ ਖੁੱਡੀਆਂ ਦੀ ਵੀ ਕਨਫਰਮ ਹੋ ਗਈ। ਮਤਲਬ ਮੈਂ ਉਹ ਗੱਲ ਕਰ ਰਿਹਾ ਕਿ ਗੁਰਮੀਤ ਖੁੱਡੀਆਂ ਦਾ ਨਾਮ ਹਰ ਵਾਰ ਫਾਈਨਲ ਹੋ ਕੇ ਰਹਿ ਜਾਂਦਾ, ਹਰ ਵਾਰ ਅਜੇ ਵੀ ਮਨ 'ਚ ਉਹਨਾਂ ਦੇ ਮਨ 'ਚ ਡਰ ਹੋਣਾ ਕਿ ਫੇਰ ਤਾਂ ਕੋਈ ਜੱਗੋ ਤੇਰ ਵੀ ਹੋ ਜਵੇ, ਅੰਦਰਲਾ ਪਾਲਾ ਜਿਹੜਾ ਆਪਾਂ ਕਹਿ ਦਿੰਦੇ ਆ। ਹਾਂ, ਉਹ ਵੈਸੇ ਹੀ ਹੋਣਾ, ਪਰ ਇਹ ਤੈਅ ਹੈ, ਰਾਜਪਾਲ ਤੋਂ ਸਮਾਂ ਲੈ ਲਿਆ ਗਿਆ ਉੱਥੇ ਜਾ ਕੇ। ਹਾਂ, ਸਮਾਗਮ ਤੈਅ ਹੈ ਕਿ ਸਹੁੰ ਚੁਕਾਉਣਾ ਹੀ ਹੋਣਾ, ਪਰ ਦੋਵਾਂ ਦੇ ਨਾਂ ਉੱਥੇ ਭੇਜ ਦਿੱਤੇ ਗਏ ਨੇ, ਸਾਰਾ ਕੁਝ ਤੈਅ ਹੋ ਗਿਆ। ਯਾਨੀ ਕਿ ਇੱਕ ਐਸੀ ਕੰਸਟੀਚੁਐਂਸੀ ਜਿੱਥੋਂ ਮੰਤਰੀ ਹੁੰਦਾ ਹੀ, ਅੱਗੇ ਮੁੱਖ ਮੰਤਰੀ ਸੀ, ਇਸ ਵਾਰ ਮੰਤਰੀ। ਜੀ ਜੀ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਦੀ। ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਉਹ ਕੋਈ ਬਹੁਤੀ ਚੰਗੀ ਨਹੀਂ, ਕਿਉਂਕਿ ਤੁਸੀਂ ਆਪਾਂ ਲੰਘੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀਗਾ ਆਕਾਸ਼ਵਾਣੀ ਦਾ, ਜਿੱਥੋਂ ਪੰਜਾਬੀ ਨੂੰ ਵਿਦਾਵਾ ਕੀਤਾ ਗਿਆ, ਤੇ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਵੀ ਇਹ ਖਬਰ ਆ ਰਹੀ ਹੈ ਕਿ ਇਹਨੇ ਵੀ ਪੰਜਾਬੀ ਮਾਂ ਬੋਲੀ ਨੂੰ ਵਿਦਾਵਾ ਦੇ ਦਿੱਤਾ। ਕੀ ਇਹ ਸੱਚ ਹੈ? ਜੀ, ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਕਵਾਇਦ ਲੰਮੇ ਸਮੇਂ ਤੋਂ ਜਾਰੀ ਹੈ ਜੀ, ਤੇ ਕੇਂਦਰ ਦੇ ਹਵਾਲੇ ਕਰਨ ਦੇ ਤਹਿਤ ਹੀ ਇਸ ਦੇ ਵਿੱਚੋਂ ਪੰਜਾਬ ਨੂੰ, ਪੰਜਾਬੀ ਨੂੰ ਬਾਹਰ ਕੀਤਾ ਜਾ ਰਿਹਾ। ਇਹ ਅੱਜ ਦਾ ਵਰਤਾਰਾ ਨਹੀਂ ਹੈ, ਇਹ ਲੰਮੇ ਸਮੇਂ ਤੋਂ ਇਹਦੀ ਖੇਡ ਜਾਰੀ ਰਹੀ ਹੈ। ਜਿਸ ਕਦਰ ਉਹਨਾਂ ਨੇ ਸੰਘ ਵਾਲੇ ਬੰਦੇ ਨੂੰ ਲਿਆ ਕੇ ਉੱਥੇ ਮਤਲਬ ਕਿ ਉੱਪਰ ਉਹ ਬਣਾਇਆ ਸੀਗਾ, ਹੈ ਨਾ, ਵਾਈਸ ਚਾਂਸਲਰ, ਤੇ ਉਹ ਤੋਂ ਬਾਅਦ ਉੱਥੇ ਉਹ ਰੰਗ ਢੰਗ ਦੇਖਣ ਨੂੰ ਮਿਲੇ, ਹੈ ਨਾ, ਉਹ ਵਰਤਾਰਾ ਦੇਖਣ ਨੂੰ ਮਿਲਿਆ। ਪੰਜਾਬ ਦੇ ਜਵਾਕਾਂ ਨੂੰ ਐਡਮਿਸ਼ਨ ਮਿਲਣੀ ਔਖੀ ਹੈ ਤੇ ਕ੍ਰਾਈਟੇਰੀਆ ਇਹੋ ਜਿਹਾ ਬਣਾਇਆ ਜਾ ਰਿਹਾ ਕਿ ਹੋਰ ਸੂਬਿਆਂ ਤੋਂ ਜਿੰਨੇ ਮਰਜ਼ੀ ਭਰਤੀ ਕਰ ਲਓ। ਇਹ ਯੂਨੀਵਰਸਿਟੀ ਕੈਂਪਸ ਦੀ ਸਥਿਤੀ ਹੈ, ਪਰ ਪੰਜਾਬ ਯੂਨੀਵਰਸਿਟੀ ਉਹ ਯੂਨੀਵਰਸਿਟੀ ਹੈ ਜਿਹਦੇ ਨਾਲ 200 ਤੋਂ ਵੱਧ ਕਾਲਜ ਪੰਜਾਬ ਦੇ ਜੁੜੇ ਨੇ।
ਤੇ ਹੁਣ ਤੁਸੀਂ ਕਹਿੰਦੇ ਹੋ ਕਿ ਭਾਈ ਜੇ ਤੁਸੀਂ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕਰਨੀ ਹੈ ਤਾਂ ਉਹ 'ਚ ਹੁਣ ਪੰਜਾਬੀ ਲਾਜ਼ਮੀ ਵਿਸ਼ਾ ਨਹੀਂ। ਇਹ ਸੈਨੇਟ ਨੇ ਪਾਸ ਕਰਤਾ ਜੀ। ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੇ ਪਾਸ ਕਰਤਾ, ਜਦੋਂ ਕਿ ਪੰਜਾਬੀ ਵਿਭਾਗ ਦੇ ਮਤੇ ਦੇ ਉਲਟ ਜਾ ਕੇ ਪੰਜਾਬੀ ਵਿਭਾਗ ਦੇ ਮਤੇ ਦੇ ਉਲਟ ਜਾ ਕੇ ਤੁਸੀਂ ਉਹਨਾਂ ਦੇ ਫੈਸਲੇ ਦੇ ਉਲਟ ਜਾ ਕੇ ਸੈਨੇਟ ਨੇ ਧੱਕੇ ਨਾਲ ਇਸ ਨੂੰ ਪ੍ਰਵਾਨ ਕਰਤਾ ਕਿ ਹਾਂ ਜੀ ਪੰਜਾਬ ਯੂਨੀਵਰਸਿਟੀ ਦੇ ਅਧੀਨ ਜਿੰਨੇ ਵੀ ਕਾਲਜ ਆਉਂਦੇ ਨੇ ਉਹਨਾਂ 'ਚ ਵੀ ਇਹ ਨਿਯਮ ਲਾਗੂ ਹੈ, ਪੰਜਾਬ ਯੂਨੀਵਰਸਿਟੀ ਦੇ ਕੈਂਪਸ 'ਚ ਵੀ ਲਾਗੂ ਹੈ। ਠੀਕ ਹੈ ਕਿ ਹੁਣ ਜਿੰਨੇ ਵੀ ਇਹਨਾਂ ਦੇ ਗ੍ਰੈਜੂਏਸ਼ਨ ਦੇ ਕੋਰਸ ਹੋਣਗੇ ਉਹਨਾਂ 'ਚ ਹੁਣ ਪੰਜਾਬੀ ਲਾਜ਼ਮੀ ਵਿਸ਼ਾ ਨਹੀਂ ਹੈ ਜੀ। ਤੇ ਇਹ ਫੈਸਲਾ ਲੈਣ ਦਾ ਮਤਲਬ ਸਿੱਧਾ ਸਿੱਧਾ ਕਿ ਪੰਜਾਬ ਯੂਨੀਵਰਸਿਟੀ ਤਾਂ ਅਸੀਂ ਕਹਿ ਰਹੇ ਨਹੀਂ ਸੀ ਕਿ ਇੱਥੋਂ ਤਾਂ ਪੰਜਾਬੀ ਨੂੰ ਬਾਹਰ ਕੀਤਾ ਜਾ ਰਿਹਾ ਹੈ, ਚੰਡੀਗੜ੍ਹ ਦੀ ਅਸੀਂ ਗੱਲੇ ਕਰ ਰਹੇ ਹਾਂ ਕਿ ਚੰਡੀਗੜ੍ਹ 'ਚੋਂ ਪੰਜਾਬੀ ਨੂੰ ਬਾਹਰ ਕੀਤਾ ਜਾ ਰਿਹਾ ਹੈ, ਇੱਥੋਂ ਦੇ ਆਕਾਸ਼ਵਾਣੀ ਰੇਡੀਓ 'ਚੋਂ ਬਾਹਰ ਕੀਤਾ ਜਾ ਰਿਹਾ, ਪਰ ਇਹ ਸਾਜ਼ਿਸ਼ ਨਾਲ ਤਾਂ ਪੰਜਾਬ ਦੇ ਕਾਲਜਾਂ ਨੂੰ ਵੀ ਪੰਜਾਬੀ ਨੂੰ ਬਾਹਰ ਕਰਤਾ। ਚਾਹੇ ਉਹ ਲੁਧਿਆਣਾ ਹੋਵੇ, ਚਾਹੇ ਉਹ ਅਬੋਹਰ ਹੋਵੇ, ਚਾਹੇ ਉਹ ਗੜ੍ਹਸ਼ੰਕਰ ਵਾਲੀ ਬੈਲਟ ਹੋਵੇ, ਚਾਹੇ ਹੁਸ਼ਿਆਰਪੁਰ ਵਾਲੀ, ਜਿੱਥੇ ਜਿੱਥੇ ਇਹਦੇ ਅਧੀਨ ਕਾਲਜ ਆਉਂਦੇ ਨੇ ਜਿੰਨੇ ਵੀ, ਉਹਨਾਂ ਸਾਰਿਆਂ ਨੂੰ ਤੁਸੀਂ ਬਾਹਰ ਕਰ ਰਹੇ ਹੋ ਨਾ ਮਤਲਬ। ਸੋ ਇਸ ਲਈ ਇਹਦੇ ਖਿਲਾਫ ਕੱਲ ਵਿਦਿਆਰਥੀ ਵੀ ਲਾਮਬੰਦ ਹੋਏ, ਕੱਲ ਸੰਗਠਨ ਵੀ ਲਾਮਬੰਦ ਹੋਏ, ਕੁਝ ਉੱਥੇ ਦੇ ਅਧਿਆਪਕ ਵਿਭਾਗਾਂ ਦੇ ਮੁਖੀ ਉਹ ਵੀ ਲਾਮਬੰਦ ਹੋਏ ਤੇ ਮਾਮਲਾ ਜਦੇ ਮਤਲਬ ਉੱਥੇ ਦੀ ਵਾਈਸ ਚਾਂਸਲਰ ਧਿਆਨ ਚ ਲਿਆਉਂਦਾ, ਜਿਹੜੀ ਪਹਿਲੀ ਮਹਿਲਾ ਵਾਈਸ ਚਾਂਸਲਰ ਬਣੀ ਹੈ ਉਹ ਵੀ ਪੰਜਾਬੀ ਪਰਿਵਾਰ ਤੋਂ ਹੈ, ਤੇ ਫਿਰ ਉਹਦੇ ਧਿਆਨ ਚ ਲਿਆਂਦਾ ਕਿ ਆਹ ਕੀ ਹੋ ਰਿਹਾ ਜੀ। ਤੇ ਉਹਨੇ ਹੁਣ ਭਰੋਸਾ ਦਿੱਤਾ ਕਿ ਚਿੰਤਾ ਨਾ ਕਰੋ, ਮੈਂ ਇਹਨੂੰ ਲਾਜ਼ਮੀ ਵਿਸ਼ੇ ਵਜੋਂ ਹੀ ਰੱਖਾਂਗੇ, ਮੈਂ ਇਹਨੂੰ ਕਰਾ ਕੇ ਦਊਂਗੀ, ਮੇਰੇ ਤੇ ਭਰੋਸਾ ਕਰੋ। ਪਰ ਸਵਾਲ ਇਹ ਹੈ ਕਿ ਛੇੜਖਾਨੀਆਂ ਹੁੰਦੀਆਂ ਕਿਉਂ ਨੇ? ਫਿਰ ਇਹ ਕਰਦਾ ਕੌਣ ਹੈ? ਇਹਦੇ ਪਿੱਛੇ ਕੌਣ ਲੱਗਿਆ ਕਿ ਹਾਂ ਚੰਡੀਗੜ੍ਹ ਦੇ ਦੂਰਦਰਸ਼ਨ ਚੋਂ ਵੀ ਪੰਜਾਬੀ ਬਾਹਰ ਕਰ ਦੋ, ਚੰਡੀਗੜ੍ਹ ਦੇ ਆਕਾਸ਼ਵਾਣੀ ਕੇਂਦਰ ਚੋਂ ਵੀ ਪੰਜਾਬੀ ਬਾਹਰ ਕਰ ਦੋ, ਚੰਡੀਗੜ੍ਹ ਦੀ ਅਧਿਕਾਰਤ ਭਾਸ਼ਾ ਵਜੋਂ ਵੀ ਪੰਜਾਬੀ ਨੂੰ ਲਾਂਭੇ ਕਰ ਦੋ, ਇੱਥੋਂ ਬੋਰਡ ਤਖਤੀਆਂ ਤੋਂ ਵੀ ਪੰਜਾਬੀ ਹਟਾ ਦੋ, ਹਿੰਦੀ ਤੇ ਅੰਗਰੇਜ਼ੀ ਦਾ ਗਲਬਾ ਕਰਾ ਦੋ। ਇਹ ਸਾਰਾ ਕੁਝ ਕੌਣ ਖੇਡ ਕਰਾ ਰਿਹਾ ਤੇ ਅੱਜ ਇਸ ਕਦਰ ਤੱਕ ਆ ਗਏ? ਸੋ ਇਸ ਲਈ ਇਹ ਇੱਕ ਵੱਡਾ ਪੰਜਾਬੀ ਭਾਸ਼ਾ ਦੇ ਨਾਲ, ਪੰਜਾਬ ਯੂਨੀਵਰਸਿਟੀ ਦੇ ਨਾਲ, ਪੰਜਾਬੀ ਲੋਕਾਂ ਦੇ ਨਾਲ, ਸੂਬੇ ਦੇ ਨਾਲ ਕੇਂਦਰ ਦੇ ਵਿਤਕਰੇ ਦੀ ਪ੍ਰਤੀਕ ਹੈ। ਬਾਰ-ਬਾਰ ਹਮਲੇ ਹੁੰਦੇ ਆ, ਇੱਕ ਵਾਰ ਨਹੀਂ ਹੁੰਦਾ, ਸਮਾਂ ਪਾ ਕੇ ਪੜਾਦਰ ਪੜਾ ਹਮਲੇ ਹੁੰਦੇ ਆ। ਤੇ ਅਸੀਂ ਬੋਲ ਲਾਂਗੇ ਅੱਜ ਪ੍ਰਵੀਨ ਜੀ, ਕੱਲ ਨੂੰ ਚਾਰ ਸੰਗਠਨ ਬੈਨਰ ਲਾ ਕੇ ਖੜ ਜਾਣਗੇ, ਕਿਤੇ ਪ੍ਰਦਰਸ਼ਨ ਹੋ ਜਾਊਗਾ, ਜਾਨੂੰ ਅਗਲਾ ਮੋਰਚਾ ਆ ਜਾਣਾ, ਜਾਨੂੰ ਅਗਲਾ ਹਮਲਾ ਆ ਜਾਣਾ, ਫਿਰ ਉਹਦੀ ਲੜਾਈ ਆ ਜੋ ਪਿਛਲੀ ਲੜਾਈ ਭੁੱਲ ਜਾਾਂਗੇ। ਸੋ ਇਸ ਲਈ ਲੜਾਈ, ਕਿੰਨੀਆਂ ਲੜਾਈਆਂ ਛੇੜ ਦਿੱਤੀਆਂ ਜਾਂਦੀਆਂ ਕਿ ਤਾਂ ਕਿ ਬੰਦਾ ਕਿਹੜੇ ਪਾਸੇ ਨੂੰ ਮੂੰਹ ਕਰੇ। ਚਾਰੇ ਪਾਸਿਓਂ ਇੱਟਾਂ ਰੋੜੇ ਪੱਥਰ ਭਰਾਉਣ ਦੀ ਕਵਾਇਦ ਹੈ ਸਰਕਾਰਾਂ ਦੀ, ਤਾਂ ਕਿ ਬੰਦੇ ਨੂੰ ਸਮਝ ਨਾ ਆਵੇ ਕਿ ਮੈਂ ਕਿਹੜੇ ਮੋਰਚੇ ਤੇ ਲੜਾਂ। ਸੋ ਇਸ ਲਈ ਸਾਰੇ ਫਰੰਟ ਖੋਲ ਕੇ ਕੇਂਦਰ ਪੰਜਾਬ ਨਾਲ, ਪੰਜਾਬੀਅਤ ਨਾਲ ਧੱਕਾ ਕਰ ਰਿਹਾ। ਇਹ ਸੈਨੇਟ ਦੇ ਜਿਹੜੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ ਆ, ਸਵਾਲ ਇਹ ਹੈ ਕਿ ਉਹਨਾਂ ਨੂੰ ਕਿਹਦਾ ਫੋਨ ਆਇਆ, ਕਿਹਦਾ ਹੁਕਮ ਆਇਆ, ਲਿਖਤੀ ਆਇਆ, ਮੂੰਹ ਆਇਆ, ਕਿਉਂ ਉਹਨਾਂ ਨੂੰ ਪੰਜਾਬੀ ਭਾਸ਼ਾ ਨੂੰ ਤਕਲੀਫ ਆ, ਜਦੋਂ ਕਿ ਇਹ ਮਤਲਬ ਕਿ ਅੰਨੇ ਬੋਲੇ ਗੂੰਗੇ ਲੋਕਾਂ ਨੂੰ ਵੀ ਸਮਝ ਆਉਂਦੀ ਆ ਕਿ ਭਾਈ ਜਿਹਦਾ ਨਾਂ ਹੀ ਪੰਜਾਬ ਯੂਨੀਵਰਸਿਟੀ ਆ ਉਹ ਕਿਹਨਾਂ ਦੀ ਆ ਜੀ। ਤੇ ਇਸ ਲਈ ਇਹਦੇ ਪਿੱਛੇ ਇੱਕ ਸਾਜ਼ਿਸ਼ ਕੰਮ ਕਰਦੀ ਨਜ਼ਰ ਆਉਂਦੀ ਆ। ਔਰ ਅੱਜ ਵੀ ਕਾਲ ਆ ਵਿਦਿਆਰਥੀ ਸੰਗਠਨਾਂ ਦੀ ਵੀ, ਸਾਰੇ ਵਿਦਿਆਰਥੀ ਸੰਗਠਨ ਲਗਭਗ ਇਸ ਮਸਲੇ ਤੇ ਇਕਜੁੱਟ ਨੇ। ਉਹ 'ਚ ਹਰਿਆਣੇ ਦੇ ਵਿਦਿਆਰਥੀ ਵੱਡੀ ਗਿਣਤੀ 'ਚ ਸਾਥ ਦੇ ਰਹੇ ਨੇ, ਤੇ ਇੱਧਰ ਪੰਜਾਬ ਦੀਆਂ ਕੁਝ ਸਮਾਜਿਕ ਸੰਗਠਨ ਵੀ, ਚੰਡੀਗੜ੍ਹ ਦੇ ਕੁਝ ਲੇਖਕ ਸਭਾਵਾਂ ਵੀ, ਉਹ ਸਾਰੀ ਨੁਮਾਇੰਦਗੀ ਕਰਨ ਲਈ ਵੀ ਉੱਥੇ ਹਾਜ਼ਰ ਹੋਣਗੀਆਂ ਅੱਜ। ਸੋ ਅੱਜ ਵੱਡਾ ਇਕੱਠ ਹੋ ਸਕਦਾ ਹੈ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ। ਜੀ ਬਿਲਕੁਲ ਜੀ, ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੇ ਲਈ ਲਾਮਬੰਦੀ ਹੋਣੀ ਚਾਹੀਦੀ ਹੈ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪਹਿਲਵਾਨਾਂ ਦੀ। ਆਮਿਰ ਖਾਨ ਦਾ ਇੱਕ ਬੜਾ ਸ਼ਾਨਦਾਰ ਡਾਇਲੋਗ ਆ, ਤੇ ਉਹ ਦੰਗਲ ਫਿਲਮ ਜਿਹੜੀ ਬਣੀ ਆ ਉਹ ਵੀ ਮਹਾਵੀਰ ਸਿੰਘ ਫੋਗਾਟ ਜੀ ਦੇ ਉੱਤੇ ਬਣੀ ਹੈ, ਕਿਉਂਕਿ ਗੀਤਾ ਫੋਗਾਟ ਤੇ ਬਬੀਤਾ ਫੋਗਾਟ ਦੀ ਸਟੋਰੀ ਉਹ ਲਈ ਗਈ ਹੈ। ਤੇ ਉਹਦੇ ਵਿੱਚ ਇੱਕ ਬੜੀ ਸ਼ਾਨਦਾਰ ਗੱਲ ਹੈ ਕਿ ਜਿਹੜੇ ਮੈਡਲਿਸਟ ਨੇ ਉਹ ਦਰਖਤਾਂ ਤੇ ਨਹੀਂ ਲੱਗਦੇ, ਉਹਨਾਂ ਨੂੰ ਬਣਾਉਣਾ ਪੈਂਦਾ ਮਿਹਨਤ ਨਾਲ, ਪਿਆਰ ਨਾਲ, ਲਗਨ ਦੇ ਨਾਲ ਉਹਨਾਂ ਨੂੰ ਬਣਾਉਣਾ ਪੈਂਦਾ, ਤੇ ਬੜਾ ਅਰਸਾ ਲੱਗਦਾ। ਪਰ ਜਿਹੜਾ ਮੈਡਲ ਜਿੱਤ ਲਿਆ ਸ਼ਰਮਾ ਜੀ, ਮਿਹਨਤ ਲਾ ਲਈ, ਲਗਨ ਲਾ ਲਈ, ਪਿਆਰ ਦੇ ਨਾਲ, ਦੁਲਾਰ ਦੇ ਨਾਲ ਇੱਕ ਮੈਡਲਿਸਟ ਤਿਆਰ ਕਰ ਲਿਆ। ਪਰ ਜੇ ਮੈਡਲ ਨੂੰ ਗੰਗਾ ਦੇ ਵਿੱਚ ਵਹਾਉਣਾ ਪਏ ਤਾਂ ਉਹ ਕਿਹੋ ਜਿਹੀ ਸਥਿਤੀ ਹੋਊਗੀ? ਭਲਵਾਨਾਂ ਦੇ ਨਾਲ ਜਦੋਂ ਕੁੱਟਮਾਰ ਕੀਤੀ ਗਈ, ਖਿੱਚ-ਤੂ ਕੀਤੀ ਗਈ, ਉਹਨਾਂ ਨੂੰ ਕਿਸੇ ਤਰੀਕੇ ਨਾਲ ਉੱਥੋਂ ਖਦੇੜਿਆ ਗਿਆ, ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਮੈਡਲ ਰੱਖ ਕੇ ਕੀ ਕਰਨਾ, ਜਦੋਂ ਸਾਡੀ ਕੋਈ ਇੱਜ਼ਤ ਨਹੀਂ ਇਸ ਦੇਸ਼ ਦੇ ਵਿੱਚ। ਪਰ ਟਕੈਤ ਨੇ ਦੱਸਦੇ ਕਿ ਪੋਟਲੀ ਫੜ ਲਈ ਤੇ ਉਹਨਾਂ ਨੇ ਰੋਕ ਲਿਆ ਕਿ ਨਾ, ਇਹ ਕੰਮ ਤੁਸੀਂ ਨਾ ਕਰੋ ਜੀ। ਪ੍ਰਵੀਨ ਜੀ, ਹਿੰਦੂ ਧਰਮ ਦੇ ਵਿੱਚ ਜਦੋਂ ਕੋਈ ਜੀ ਚੜ੍ਹਾਈ ਕਰ ਜਾਂਦਾ ਤਦ ਉਹਦੀਆਂ ਹੱਡੀਆਂ ਉੱਥੇ ਜਲ ਪ੍ਰਵਾਹ ਕਰਨ ਲਈ ਹਰਿਦੁਆਰ ਜਾਂਦੇ ਆ, ਹਾਂਜੀ ਹਾਂਜੀ, ਕਨਖਲ ਜਾਂਦੇ ਆ,
ਜਾਂ ਫਿਰ ਜਦੋਂ ਤੁਸੀਂ ਪਵਿੱਤਰ ਇਸ਼ਨਾਨ ਕਰਕੇ ਆਪਣੇ ਪਿਤਰਾਂ ਦੇ ਨਾਂ ਤੇ ਕੋਈ ਦਾਨ ਕਰਨਾ ਹੈ, ਕੋਈ ਦੀਵਾ ਜਗਾ ਕੇ ਛੱਡਣਾ ਹੈ, ਤਾਂ ਫਿਰ ਹਰ ਕੀ ਪੌੜੀ ਨਹਾ ਕੇ ਉੱਥੇ ਦੀਵਾ ਛੱਡ ਦਿੱਤਾ ਜਾਂਦਾ। ਜੀ ਕੀ ਇਹਦਾ ਮਤਲਬ ਪਹਿਲਵਾਨ ਜਿਹੜੇ ਇਹ ਮੈਡਲ, ਇਹ ਵੱਡੇ ਮੈਡਲ, ਉਹਨਾਂ ਦੇ ਤਗਮੇ, ਉਹ ਸਾਰੇ ਬੰਨ ਕੇ ਉੱਥੇ ਗੰਗਾ 'ਚ ਪ੍ਰਵਾਹਿਤ ਕਰਨ ਗਏ, ਜਲ ਪ੍ਰਵਾਹ ਕਰਨ ਗਏ, ਗੰਗਾ 'ਚ ਛੱਡਣ ਗਏ? ਕੀ ਇਹ ਸਿਸਟਮ ਦੀਆਂ, ਸਾਡੇ ਤੰਤਰ ਦੀਆਂ ਹੱਡੀਆਂ ਨੇ ਉਹ? ਕੀ ਇਹਦਾ ਮਤਲਬ ਸਾਡਾ ਸਿਸਟਮ ਗਰਕ ਗਿਆ ਕਿ ਉਸ ਨੂੰ ਹੁਣ ਉਹ ਜਲ ਪ੍ਰਵਾਹ ਕਰਨ ਤੱਕ ਆ ਗਈ ਕਿ ਭਾਈ ਆਹ ਲੋ, ਸਾਡੇ ਲਈ ਤਾਂ ਉਹਨੇ ਹੱਡੀਆਂ ਦਾ ਰੂਪ ਬਣ ਕੇ ਰਹਿ ਗਏ, ਤੁਸੀਂ ਸਾਡੇ ਗਲਾਂ 'ਚ ਹੱਡੀਆਂ ਪਾਈਆਂ ਨੇ, ਮੈਡਲ ਨਹੀਂ ਪਾਏ ਫਿਰ? ਸੋ ਕੀ ਇਹਦਾ ਮਤਲਬ ਉਹ ਇਹ ਪ੍ਰਤੀਕ ਹੈ ਕਿ ਭਾਈ ਸਾਡੇ ਇੱਥੇ ਇਹ ਮਰਿਆ ਹੋਏ ਦੀਆਂ ਹੱਡੀਆਂ ਵਿਸਰਜਨ ਕਰਕੇ ਆਏ ਆ, ਇਹ ਜ਼ਮੀਰ ਮਰੇ ਲੋਕਾਂ ਦੀਆਂ ਹੱਡੀਆਂ ਨੇ? ਕੀ ਉਹ ਸਰਕਾਰ ਨੂੰ ਇੱਕ ਵੱਡੀ ਚੁਣੌਤੀ ਆ? ਇਹ ਪ੍ਰਤੀਕ ਹੀ ਬਹੁਤ ਆ। ਉੱਥੇ ਤੱਕ ਜਾਣਾ, ਉਹਨਾਂ ਨੂੰ ਪੋਟਲੀ 'ਚ ਬੰਨ੍ਹ ਕੇ ਲੈ ਜਾਣਾ। ਉਹ ਪਰ ਉੱਥੇ ਨਰੇਸ਼ ਟਕੈਤ ਹੋਰੀ, ਜਿਹੜੇ ਕਿਸਾਨ ਯੂਨੀਅਨ ਦੇ ਮੁਖੀ ਨੇ, ਰਕੇਸ਼ ਟਕੈਤ ਦੇ ਭਰਾ, ਉਹ ਪਹੁੰਚਦੇ ਨੇ, ਉਹ ਪਹਿਲਵਾਨਾਂ ਨਾਲ ਲੰਬੀ ਚਰਚਾ ਕਰਦੇ ਨੇ। ਚਰਚਾ ਤੋਂ ਬਾਅਦ ਪਹਿਲਵਾਨ ਪੋਟਲੀ ਉਹਨਾਂ ਨੂੰ ਸੌਂਪ ਦਿੰਦੇ ਨੇ ਤੇ ਉਹਨਾਂ ਨੂੰ ਭਰੋਸਾ ਦਿੰਦੇ ਨੇ ਕਿ ਅਸੀਂ 5 ਦਿਨ ਦਾ ਅਲਟੀਮੇਟਮ ਦਿੰਦੇ ਹਾਂ ਸਰਕਾਰ ਨੂੰ, ਤੇ ਉਹ ਤੋਂ ਬਾਅਦ ਫਿਰ ਜੰਗ ਅਸੀਂ ਛੇੜਾਂਗੇ। ਤੇ ਪਹਿਲਵਾਨਾਂ ਨੇ ਉਹਨਾਂ ਤੇ ਭਰੋਸਾ ਪ੍ਰਗਟਾਇਆ, ਪੋਟਲੀ ਉਹਨਾਂ ਨੂੰ ਸੌਂਪ ਦਿੱਤੀ। ਤੇ ਹੋ ਸਕਦਾ ਹੈ ਜੇਕਰ ਸਰਕਾਰ ਨੇ ਨਾ ਸੁਣੀ, ਨਾ ਕੋਈ ਕਾਰਵਾਈ ਕੀਤੀ, ਤਾਂ ਫਿਰ ਉਹ ਕਹਿੰਦੇ ਕਿ ਅਸੀਂ ਫਿਰ ਇਹਨੂੰ ਰਾਸ਼ਟਰਪਤੀ ਨੂੰ ਮਿਲ ਕੇ ਉਹਨੂੰ ਸੌਂਪਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਵਾਪਸ ਕਰ ਦਿਆਂਗੇ ਮੈਡਲ। ਪਰ ਇਹ ਸਭ ਦੇ ਦਰਮਿਆਨ ਇੱਕ ਖਾਸ ਪਹਿਲੂ ਜਿਹੜਾ ਪਤਾ ਲੱਗ ਰਿਹਾ ਪ੍ਰਵੀਨ ਜੀ, ਉਹ ਇਹ ਆ ਕਿ ਬ੍ਰਿਜ ਭੂਸ਼ਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੰਤ ਸੰਮੇਲਨ ਕਰਨ ਜਾ ਰਿਹਾ ਅਯੋਧਿਆ 'ਚ। ਠੀਕ ਹੈ। ਤੇ ਉੱਥੇ ਆਪਣੇ ਆਪ ਨੂੰ ਸੰਤਾਂ 'ਚ ਬਿਠਾ ਕੇ ਆਪਣੇ ਆਪ ਨੂੰ ਪਾਕ ਪਵਿੱਤਰ ਦਿਖਾਉਣਾ ਚਾਹੁੰਦਾ। ਤੇ ਇੱਥੇ ਹੁਣ ਸਵਾਲ ਖੜਾ ਹੈ ਕਿ ਸਰਕਾਰ ਨੂੰ ਤਾਂ ਕੋਈ ਲਾਲਸਾ ਹੋ ਸਕਦੀ ਹੈ ਜੀ, ਹੈ ਨਾ, ਮੰਤਰੀਆਂ ਸੰਤਰੀਆਂ ਦੀਆਂ ਕੋਈ ਚੋਰ ਮੋਰੀਆਂ ਹੋ ਸਕਦੀਆਂ ਜਿਹੜੇ ਬ੍ਰਿਜ ਭੂਸ਼ਣ ਜਾਣਦਾ ਹੋਵੇ, ਜਾਂ ਉਹਨਾਂ ਲਈ ਕਿਹੜੇ ਕਿਹੜੇ ਕੰਮ ਕੀਤੇ ਨੇ, ਉਹਨਾਂ ਦਾ ਰਾਜ ਹੋ ਸਕਦਾ ਕੋਈ, ਇਸ ਲਈ ਡਰਦੇ ਉਹਨੂੰ ਐਮਪੀ ਉਹਦੇ ਤੋਂ ਹਟਾ ਨਾ ਸਕਦੇ ਹੁਣ, ਜਿਹਦੇ ਖਿਲਾਫ 87 ਐਫਆਈਆਰ ਹੋਣ। ਪਰ ਸੰਤ ਮਹਾਂਪੁਰਸ਼ ਜੇਕਰ ਉਹਦੇ ਹੱਕ ਚਾਹੁੰਦੇ ਨੇ ਤਾਂ ਇਹ ਆਪਣੇ ਆਪ 'ਚ ਇੱਕ ਮਦਭਾਗੀ ਗੱਲ ਹੋਗੀ ਕਿ ਘੱਟੋ ਘੱਟ ਅਜਿਹੇ ਬੰਦੇ ਦਾ ਸਾਥ ਦੇਣ ਦੀ ਬਜਾਏ ਉੱਥੇ ਉਹਨੂੰ ਖੰਡਿਤ ਕਹਿ ਕੇ ਬਾਹਰ ਕਰਨ ਦੀ ਲੋੜ ਹੈ। ਸੋ ਇਹ ਦੇਖਣ ਵਾਲੀ ਗੱਲ ਹੋਗੀ ਕਿ ਉਹ ਸੰਤ ਕੀ ਕੋਈ ਰਾਜਨੀਤਿਕ ਧਿਰ ਦਾ ਸ਼ਿਕਾਰ ਨੇ, ਫਿਰ ਉਹਨਾਂ ਨੂੰ ਸੰਤ ਕਹਿਣਾ ਵੀ ਸਹੀ ਹੈ ਜਾਂ ਨਹੀਂ, ਉਹ ਮਹਾਂਪੁਰਸ਼ ਹੈਗੇ ਵੀ ਜਾਂ ਨਹੀਂ, ਜਾਂ ਉਹ ਪਖੰਡੀ ਚੋਲੇ ਹੀ ਨੇ, ਜਿਵੇਂ ਇੱਥੇ ਸਾਡੇ ਕਿੰਨਿਆਂ ਨੇ ਚੋਲੇ ਪਾਏ ਨੇ ਰੰਗ ਬਰੰਗੇ ਤੇ ਆਪਣੇ ਆਪ ਨੂੰ, ਹੈ ਨਾ, ਬੜੇ ਮਹਾਂਪੁਰਖ ਵਿਦਵਾਨ ਆਪੇ ਕਹਾ ਲੈਂਦੇ ਨੇ, ਕਿ ਉਹੀ ਵਰਤਾਰਾ ਤਾਂ ਨਹੀਂ ਹੋਊਗਾ? ਇਹ ਦੇਖਣ ਵਾਲੀ ਗੱਲ ਹੋਊਗੀ। ਤੇ ਦੂਸਰੇ ਪਾਸੇ ਪਹਿਲਵਾਨ ਕਹਿੰਦੇ ਕੋਈ ਨਾ, ਫਿਰ ਤੁਸੀਂ ਕਹਿੰਦੇ ਕਿ ਅਯੋਧਿਆ 'ਚ ਸੰਮੇਲਨ ਕਰਿਓ, ਅਸੀਂ ਅਯੋਧਿਆ ਦੀਆਂ ਸਣੇ ਦੇਸ਼ ਭਰ ਦੀਆਂ ਗਲੀਆਂ ਦੇ ਵਿੱਚ ਉਹਦਾ ਚਿੱਠਾ ਲੈ ਕੇ ਘੁੰਮਾਂਗੇ ਫਿਰ ਜੀ, ਚਾਹੇ ਅਯੋਧਿਆ ਹੋਵੇ, ਚਾਹੇ ਯੂਪੀ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਹਰਿਆਣਾ ਹੋਵੇ, ਅਸੀਂ ਉਹਨਾਂ ਗਲੀਆਂ 'ਚ ਫਿਰ ਕਹਿੰਦੇ ਉਹਦੇ ਪੋਸਟਰ ਕਿ ਕਿਹੜੀ ਕਿਹੜੀ ਐਫਆਈਆਰ ਦਰਜ ਆ, ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਕੀ ਆ, ਉਹ ਲੈ ਕੇ ਘੁੰਮਾਂਗੇ। ਸੋ ਇਸ ਲਈ ਬਿਲਕੁਲ ਜੀ ਇਹ ਮਤਲਬ ਕਿ ਰਾਤ ਭਰ ਇਹ ਵਰਤਾਂਤ ਚੱਲਦਾ ਰਿਹਾ ਕਿ ਕਿਵੇਂ ਕਰਨਾ, ਕੀ ਕਰਨਾ, ਤੇ ਆਖਰ ਹਰਿਦੁਆਰ ਪਹੁੰਚ ਗਏ ਪਹਿਲਵਾਨ, ਗੰਗਾ ਦੇ ਕਿਨਾਰੇ ਪਹੁੰਚ ਕੇ ਪਹਿਲਵਾਨ 2 ਘੰਟੇ ਹਰ ਕੀ ਪੌੜੀ ਬੈਠੇ ਰਹੇ। ਤੇ ਉੱਥੇ ਦੀ ਜਿਹੜੀ ਗੰਗਾ ਕਮੇਟੀ ਆ, ਉਹਨਾਂ ਨੇ ਵੀ ਕਿਹਾ ਕਿ ਤੁਸੀਂ ਇਸ ਨੂੰ ਰਾਜਨੀਤਿਕ ਅਖਾੜਾ ਨਾ ਬਣਾਓ, ਇਹ ਧਾਰਮਿਕ ਸਥਾਨ ਹੈ। ਉਹ ਕਹਿੰਦੇ ਰਾਜਨੀਤਿਕ ਅਖਾੜਾ ਤਾਂ ਨਹੀਂ, ਇੱਥੇ ਜੀ ਦੁਨੀਆ ਭਰ ਤੋਂ ਲੋਕ ਆਉਂਦੇ ਨੇ ਹੱਡੀਆਂ ਵਿਸਰਜਨ ਕਰਨਾ, ਸੀ ਮੈਡਲ ਵਿਸਰਜਨ ਕਰਨਾਗੇ ਜੀ, ਇਹ ਤਾਂ ਸਾਡੀ ਆਪਣੀ ਨਿੱਜੀ ਉਹ ਹੈ। ਤੇ ਫਿਰ ਨਰੇਸ਼ ਟਕੈਤ ਹੋਰਾਂ ਨੂੰ ਸਮਝਾਇਆ ਬੁਝਾਇਆ ਤੇ ਕਿਹਾ ਕਿ ਸਾਨੂੰ ਤੁਸੀਂ 5 ਦਿਨ ਦਾ ਸਮਾਂ ਦਿਓ, ਜੇਕਰ ਕੇਂਦਰ ਨਹੀਂ ਸੁਣਦੀ ਫਿਰ 5 ਦਿਨ ਤੋਂ ਬਾਅਦ ਅਸੀਂ ਲੜਾਈ ਵਿੱਢਾਂਗੇ। ਚੇਤਾਵਨੀ ਵੀ ਦੇ ਦਿੱਤੀ ਗਈ ਹੈ ਕੇਂਦਰ ਨੂੰ, ਤੇ ਉਹ ਤੋਂ ਬਾਅਦ ਹੋ ਸਕਦਾ ਫਿਰ ਰਾਸ਼ਟਰਪਤੀ ਨੂੰ ਮੈਡਲ ਸੌਂਪ ਦਿੱਤੇ ਜਾਣ। ਜੇ ਕੇਂਦਰ ਹੁਣ ਵੀ ਜਾਗ ਜਾਵੇ ਤਾਂ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਜੀ ਅਲਟੀਮੇਟਮ ਦੇ ਦਿੱਤਾ ਗਿਆ ਜੀ, ਜੇ ਕੋਈ ਕਾਰਵਾਈ ਜਾਂ ਗ੍ਰਿਫਤਾਰੀ ਨਹੀਂ ਹੁੰਦੀ, ਪਰਚਾ ਤਾਂ ਹੋਇਆ, ਜੇ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਫਿਰ ਅਗਲੀ ਜਿਹੜੀ ਜੰਗ ਆ ਉਹਦਾ ਐਲਾਨ ਹੋ ਹੀ ਚੁੱਕਿਆ ਜਦੋਂ ਅਲਟੀਮੇਟਮ ਹੀ ਮਿਲ ਗਿਆ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁਖ ਕਰੀਏ ਮਹਾਰਾਸ਼ਟਰ ਦਾ। ਮਹਾਰਾਸ਼ਟਰ ਦੇ ਵਿੱਚੋਂ ਇੱਕ ਬੜੀ ਮੰਦਭਾਗੀ ਖਬਰ ਸੁਣਨ ਦੇ ਵਿੱਚ ਆ ਰਹੀ ਹੈ ਕਿ 3 ਸਿੱਖ ਨੌਜਵਾਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਤੇ ਇਸ ਕੁੱਟਮਾਰ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਬਾਰੇ ਵੀ ਖਬਰ ਹੈ ਜੀ। ਬਿਲਕੁਲ, ਮਹਾਰਾਸ਼ਟਰ ਦਾ ਪਰਵਾਨੀ ਇਲਾਕਾ ਹੈ ਜੀ, ਉੱਥੇ 3 ਨੌਜਵਾਨ ਬੱਚੇ ਜਿਹੜੇ ਮਤਲਬ 14 ਸਾਲ ਦਾ, ਇੱਕ 15 ਸਾਲ ਦਾ, ਇੱਕ 16 ਸਾਲ ਦਾ, ਤਿੰਨਾਂ ਦੀ ਉਮਰ ਹੈ। 3 ਜਵਾਕਾਂ ਨੂੰ ਉੱਥੇ ਦੇ ਲੋਕਾਂ ਨੇ ਇੱਕ ਦੁਕਾਨ ਚੋਂ ਚੋਰੀ ਦੇ ਨਾਂ ਤੇ, ਸ਼ੱਕ ਦੇ ਨਾਂ ਤੇ ਫੜ ਲਿਆ, ਘੇਰ ਲਿਆ, ਤੇ ਘੇਰਨ ਤੋਂ ਬਾਅਦ ਕੁੱਟਮਾਰ ਸ਼ੁਰੂ ਹੋ ਗਈ। ਕੁੱਟਮਾਰ 'ਚ 3 ਜ਼ਖਮੀ ਹੋ ਗਏ ਬੁਰੀ ਤਰ੍ਹਾਂ, ਮਤਲਬ ਕਿ ਉਹਨਾਂ ਦੀ ਹਾਲਤ ਪਤਲੀ ਹੋ ਗਈ। ਤੋਂ ਬਾਅਦ ਕੁੱਟਮਾਰ ਤੋਂ ਬਾਅਦ ਚਲੋ ਪੁਲਿਸ ਆਈ, ਕਿਸੇ ਨੇ ਛਡਾਇਆ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਤੇ ਹਸਪਤਾਲ ਪਹੁੰਚ ਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਉਹਨਾਂ 'ਚੋਂ। ਤੇ 3 ਲਗਭਗ ਨਾਬਾਲਗ ਨੇ ਜਵਾਕ, ਤੇ 3 ਸਿੱਖ ਨੌਜਵਾਨ ਨੇ। ਹੁਣ ਮਤਲਬ ਸਵਾਲ ਇਹ ਹੈ ਕਿ ਕੀ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਹਨਾਂ 'ਚੋਂ ਕਿਸੇ ਨੇ, ਜਾਂ ਸ਼ੱਕ ਸੀ ਸਿਰਫ?
ਤੇ ਜੇ ਸ਼ੱਕ ਸੀ, ਫਿਰ ਸ਼ੱਕ ਦੇ ਆਧਾਰ ਤੇ ਇੰਨੀ ਬੇਰਹਿਮੀ। ਤੇ ਜੇਕਰ ਚੋਰੀ ਕੀਤੀ ਵੀ ਸੀ ਤਾਂ ਉਹਦੇ ਲਈ ਵੀ ਪੁਲਿਸ ਹੈ, ਉਹਦੇ ਲਈ ਵੀ ਕਾਨੂੰਨ ਹੈ, ਜੀ ਉਹਦੇ ਲਈ ਵੀ ਬਿਲਕੁਲ ਸਿਸਟਮ ਹੈ। ਫਿਰ ਇਹ ਵਰਤਾਰਾ ਕਿਉਂ, ਜੀ ਇੰਨਾ ਵਹਿਸ਼ੀਪਣਾ ਕਿਉਂ? ਜੇਕਰ ਇਹ ਕੀ ਉੱਥੋਂ ਦੇ ਮਰਾਠੀ ਹੁੰਦੇ ਫਿਰ ਵੀ ਉਹ ਇਸੇ ਤਰ੍ਹਾਂ ਕਰਦੇ, ਕੀ ਇਹ ਸਿੱਖ ਹੋਣ ਕਾਰਨ, ਬਾਹਰੀ ਖੇਤਰ ਤੋਂ ਹੋਣ ਕਾਰਨ ਇਸ ਲਈ ਇਹਨਾਂ ਦਾ ਇਹ ਵਰਤਾਰਾ ਹੋਇਆ? ਇਹ ਵੀ ਇੱਕ ਸਵਾਲ ਖੜਾ ਹੋ ਰਿਹਾ ਕਿ ਕੀ ਇਹ ਉਹੀ ਜੀ ਕੋਈ ਭਾਵਨਾ ਵੀ ਉਹਦੇ ਅੰਦਰ ਆਈ ਕਿ ਹਾਂ ਮਤਲਬ ਕਿ ਇਹ ਤਾਂ ਜੀ ਸਾਡੇ ਨਹੀਂ ਹੈਗੇ ਜਾਂ ਸਿੱਖ ਨੇ ਜੀ ਤਾਂ ਐ ਨੇ, ਕਿ ਇਹ ਜਿਹਾ ਜਦੋਂ ਕਿ ਮਹਾਰਾਸ਼ਟਰ ਔਰ ਸਿੱਖ ਭਾਈਚਾਰੇ ਚ ਆਪਸ ਵਿੱਚ ਚੰਗਾ ਗੂੜਾ ਰਿਸ਼ਤਾ ਵੀ ਹੈ। ਜੀ ਸੋ ਇਸ ਲਈ ਕਿੰਨਾ ਇੱਕ ਵੱਡਾ ਸਵਾਲ ਪੈਦਾ ਹੋ ਗਿਆ। ਔਰ ਸਭ ਤੋਂ ਬੜਾ ਮਸਲਾ ਇਹ ਬਣਿਆ ਕਿ ਇਸ ਦੇ ਨਾਲ ਹੁਣ ਪੰਜਾਬ ਦੇ ਵਿੱਚ ਵੀ ਇੱਕ ਫਿਕਰਮੰਦੀ ਖੜੀ ਹੈ, ਔਰ ਮਹਾਰਾਸ਼ਟਰ ਚ ਵਸਦੇ ਹੋਰ ਸਿੱਖਾਂ ਚ ਵੀ ਇੱਕ ਨਵੀਂ ਫਿਕਰਮੰਦੀ ਪੈਦਾ ਹੋਈ ਆ। ਸ਼੍ਰੋਮਣੀ ਕਮੇਟੀ ਨੇ ਬਕਾਇਦਾ ਮਹਾਰਾਸ਼ਟਰ ਨੂੰ ਵੀ, ਕੇਂਦਰ ਨੂੰ ਅਪੀਲ ਕੀਤੀ ਆ ਕਿ ਇਹੋ ਜਿਹੇ ਮਸਲਿਆਂ ਤੇ ਗੌਰ ਕਰੋ ਤੇ ਤੁਰੰਤ ਕਾਰਵਾਈ ਕਰੋ। ਉਧਰ ਪੁਲਿਸ ਨੇ ਜਾਣਕਾਰੀ ਭੇਜੀ ਹੈ ਕਿ ਜੀ ਅਸੀਂ 9 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ 4 ਦਿਨ ਦਾ ਰਿਮਾਂਡ ਵੀ ਲੈ ਲਿਆ। ਅਸੀਂ ਦੋਸ਼ੀਆਂ ਨੂੰ ਬਖਸ਼ਾਂਗੇ ਨਹੀਂ। ਇਹ ਇੱਕ ਕਿਰਪਾਲ ਸਿੰਘ ਨਾਂ ਦਾ 14 ਸਾਲ ਦਾ ਜਵਾਕ ਸੀ, ਇੱਕ ਅਵਤਾਰ ਸਿੰਘ ਨਾਂ ਦਾ 16 ਸਾਲ ਦਾ ਜਵਾਕ ਸੀ, ਇੱਕ ਅਰੁਣ ਸਿੰਘ ਨਾਂ ਦਾ 15 ਸਾਲ ਦਾ ਜਵਾਕ ਸੀ। ਇਹ 3 ਬੱਚੇ ਸੀ ਜਿਹੜੇ ਮਤਲਬ ਕਿ ਚੋਰੀ ਦੇ ਸ਼ੱਕ ਦੇ ਵਿੱਚ ਲੋਕਾਂ ਨੇ ਫੜੇ ਤੇ ਬੇਰਹਿਮੀ ਨਾਲ ਕੁੱਟੇ। ਤੇ ਜਦੋਂ ਕੁੱਟੇ ਤਾਂ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਮਤਲਬ ਕਿ ਮੌਤ ਹੋ ਗਈ ਹਸਪਤਾਲ ਲਿਜਾ ਕੇ। ਤੇ ਹੁਣ ਉਹਦੇ ਆਧਾਰ ਦੇ ਉੱਤੇ 9 ਬੰਦੇ ਫੜੇ ਨੇ ਜੀ, ਤੇ ਉਹਨਾਂ ਦੇ 4 ਦਿਨ ਦਾ ਪੁਲਿਸ ਰਿਮਾਂਡ ਵੀ ਲਿਆ। ਪਰ ਇੱਧਰ ਇੱਕ ਫਿਕਰਮੰਦੀ ਖੜੀ ਹੈ ਕਿ ਕੀ ਇਹ ਸਿਰਫ ਚੋਰੀ ਦੀ ਘਟਨਾ ਤੋਂ ਬਾਅਦ ਵਾਪਰਿਆ ਵਰਤਾਰਾ, ਜਾਂ ਇਹਦੇ ਵਿੱਚ ਇਸ ਨਾਤੇ ਵੀ ਹੈ ਕਿ ਹਾਂ ਇਹ ਸਿੱਖ ਮੁੰਡੇ ਸੀਗੇ, ਸਿੱਖ ਨੌਜਵਾਨ ਸੀਗੇ, ਤਾਂ ਇਸ ਨੂੰ ਇਸ ਕਦਰ ਇਹ ਇੱਕ ਮਤਲਬ ਕਿ ਨਫ਼ਰਤ ਵਾਲੀ ਰਾਜਨੀਤੀ ਤਾਂ ਨਹੀਂ ਕੋਈ, ਇਹਦੇ ਵਿੱਚ ਨਫ਼ਰਤ ਵਾਲਾ ਕਣ ਤਾਂ ਨਹੀਂ ਇਹਦੇ ਵਿੱਚ। ਇਹ ਵੀ ਇੱਕ ਫਿਕਰਮੰਦੀ ਖੜੀ ਹੈ, ਬਹੁਤ ਮੰਦਭਾਗੀ ਘਟਨਾ ਹੈ ਜੀ ਜੀ। ਤੇ ਸ਼ਰਮਾ ਜੀ, ਜਾਂਦੇ ਜਾਂਦੇ ਗੱਲ ਕਰੀਏ ਪੰਜਾਬ ਦੇ ਵਿੱਚ ਕੀ ਹੁਣ ਪੰਜਾਬ ਤੰਬਾਕੂ ਮੁਕਤ ਹੋਣ ਜਾ ਰਿਹਾ ਜੀ? ਪੰਚਾਇਤਾਂ ਕੋਈ ਅਹਿਦ ਲੈਣ ਜਾ ਰਹੀਆਂ ਨੇ? ਹਾਂ ਬਿਲਕੁਲ ਜੀ, ਕਹਿੰਦੇ ਜੀ ਵਿਸ਼ਵ ਤੰਬਾਕੂ ਦਿਵਸ ਹੈ। ਜਦੋਂ ਕੋਈ ਇਹੋ ਜਿਹਾ ਦਿਹਾੜਾ ਹੁੰਦਾ ਫਿਰ ਅਸੀਂ ਬਹੁਤ ਸੌਹਾਂ ਵੀ ਚੁੱਕਦੇ ਹਾਂ। ਹਾਂ, ਇਹ ਪਹਿਲਾਂ ਵੀ ਕਈ ਵਰਤਾਰੇ ਹੋ ਚੁੱਕੇ ਨੇ, ਨਸ਼ਾ ਮੁਕਤ ਦੇ, ਹਨਾ, ਜਾਂ ਜੀ ਪਾਣੀ ਬਚਾਉਣ ਦੇ, ਜਾਂ ਧੀਆਂ ਬਚਾਉਣ ਦੇ। ਜੇ ਪਹਿਲਾਂ ਵੀ ਸਹੁੰ ਚੁੱਕ ਸਮਾਗਮ ਕਈ ਵਾਰ ਹੋ ਜਾਂਦੇ ਨੇ, ਉਹ ਇੱਕ ਡਰਾਮਾ ਸਾਬਤ ਹੋਏਗਾ ਜਾਂ ਸੱਚਮੁੱਚ ਹਕੀਕਤ ਹੋਏਗੀ। ਵੈਸੇ ਜੇਕਰ ਗੱਲ ਕਰੀਏ ਤਾਂ ਬਿਲਕੁਲ ਇਹ ਨਾਰਾ ਬੜਾ ਕਮਾਲ ਹੈ ਕਿ ਸਾਨੂੰ ਰੋਟੀ ਦੀ ਲੋੜ ਹੈ, ਤੰਬਾਕੂ ਦੀ ਨਹੀਂ, ਹੈ ਨਾ। ਇਸ ਨਾਰੇ ਦੇ ਤਹਿਤ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਮਤਲਬ ਕਿ ਅਪਰੋਚ ਕੀਤੀ ਗਈ ਹੈ ਸਰਕਾਰ ਵੱਲੋਂ, ਸਿਹਤ ਵਿਭਾਗ ਵੱਲੋਂ, ਕਿ ਤੁਸੀਂ ਇਸ ਤਹਿਤ ਇੱਕ ਅਹਿਦ ਲਓ, ਇਸ ਤਹਿਤ ਇੱਕ ਪਹੁੰਚ ਚੁੱਕੋ ਕਿ ਅਸੀਂ ਆਪਣੇ ਪਿੰਡ ਦੀ ਹੱਦ ਦੇ ਵਿੱਚ ਤੰਬਾਕੂ ਨਹੀਂ ਵਿਕਣ ਦਿਆਂਗੇ ਜੀ, ਹੈ ਨਾ। ਚਾਹੇ ਉਹ ਕਿਸੇ ਰੂਪ ਦੇ ਵਿੱਚ ਵੀ ਹੈ, ਚਾਹੇ ਉਹ ਬੀੜੀ ਸਿਗਰਟ ਦੇ ਰੂਪ ਚ ਹੈ, ਚਾਹੇ ਉਹ ਪੁੜੀਆਂ ਥੈਲੀਆਂ ਕਿਸੇ ਗੁਟਕੇ ਖੈਣੀ ਦੇ ਰੂਪ ਚ ਹੈ, ਚਾਹੇ ਉਹ ਜਰਦੇ ਦੇ ਰੂਪ ਚ ਹੈ, ਕਿਸੇ ਵੀ ਰੂਪ ਚ ਜਿਹੜਾ ਤੰਬਾਕੂ ਉਹ ਨਹੀਂ ਵਿਕਣ ਦਿਆਂਗੇ। ਸੋ ਇਹਦਾ ਅਹਿਦ ਹੈ ਬਕਾਇਦਾ ਤੌਰ ਤੇ 31 ਮਈ ਤੋਂ ਲੈ ਕੇ 31 ਜੁਲਾਈ ਤੱਕ ਇਹ 2 ਮਹੀਨੇ ਪੰਜਾਬ 'ਚ ਇੱਕ ਮੁਹਿੰਮ ਚੱਲਣੀ ਹੈ। ਕਹਿੰਦੇ ਸਾਰੀਆਂ 13,000 ਤੋਂ ਵੱਧ ਪੰਚਾਇਤਾਂ ਇਸ ਮਸਲੇ ਤੇ ਪਹਿਲ ਕਦਮੀ ਕਰਨਗੀਆਂ। ਬੇਸ਼ੱਕ ਇਹ ਰਾਹਤ ਭਰੀ ਖਬਰ ਆ ਪੰਜਾਬ ਦੇ ਵਿੱਚ, ਪਿਛਲੇ 5 ਸਾਲਾਂ 'ਚ 6.5% ਦੇ ਕਰੀਬ ਪੰਜਾਬ 'ਚ ਤੰਬਾਕੂ ਦੀ ਵਰਤੋਂ 'ਚ ਗਿਰਾਵਟ ਆਈ ਆ। ਪਿਛਲੇ 5 ਸਾਲਾਂ ਦੇ ਵਿੱਚ ਇਹ 19% ਤੋਂ ਵੱਧ ਸੀ ਪੰਜਾਬ 'ਚ, ਹੁਣ ਇਹ ਕਰੀਬ 12% ਦੇ ਕਰੀਬ ਆ ਗਿਆ। ਸੋ ਇਸ ਲਈ ਇਹਦੇ ਵਿੱਚ 6.5% ਦੀ ਗਿਰਾਵਟ ਆਈ ਹੈ। ਸੋ ਇਸ ਲਈ ਕਿ ਚੰਗੀ ਪਹਿਲ ਕਦਮੀ ਵੀ ਹੈ ਕਿ ਇੱਥੇ ਤੰਬਾਕੂ ਦੀ ਵਰਤੋਂ ਘਟੀ ਆ ਪਹਿਲਾਂ ਦੇ ਮੁਕਾਬਲੇ। ਪਰ ਇਹ ਅੰਕੜੇ ਨੇ ਕਿ ਹਕੀਕਤ 'ਚ ਘਟੀ ਆ, ਹਾਂਜੀ, ਇਹ ਇੱਕ ਵੱਖਰਾ ਵਰਤਾਰਾ ਹੈ। ਪਰ ਦੂਸਰੇ ਪਾਸੇ ਮਤਲਬ ਕਿ ਇਹ ਵੀ ਇੱਕ ਰਾਹਤ ਵਾਲੀ ਖਬਰ ਹੈ ਕਿ 339 ਦੇ ਕਰੀਬ ਪਿੰਡ ਆਪਣੇ ਆਪ ਨੂੰ ਇਹ ਪੰਚਾਇਤਾਂ ਦੇ ਰਾਹੀਂ ਸਾਬਤ ਕਰ ਚੁੱਕੇ ਨੇ ਕਿ ਅਸੀਂ ਤੰਬਾਕੂ ਮੁਕਤ ਹਾਂ। ਸੋ ਹੁਣ ਜੇਕਰ ਇਹ 739 ਦੇ ਕਰੀਬ ਪਿੰਡ ਹੋ ਸਕਦੇ ਨੇ ਹਜੇ, ਤਾਂ ਫਿਰ 13,000 ਦੇ 13,000 ਪਿੰਡ ਵੀ ਹੋ ਸਕਦੇ ਨੇ ਸਾਡੇ, ਜਿੰਨੇ ਪਿੰਡ ਪੰਚਾਇਤਾਂ ਨੇ, ਜਿੰਨੇ ਪਿੰਡ ਨੇ। ਸੋ ਇਸ ਲਈ ਇਹ ਇੱਕ ਅਭਿਆਨ ਚਲਾਇਆ ਜਾ ਰਿਹਾ, ਇੱਕ ਮੁਹਿੰਮ ਵਿੱਢੀ ਜਾ ਰਹੀ ਆ। ਤੇ ਹੁਣ ਇਹ ਦੇਖਦੇ ਆ ਕਿ ਕੀ ਇਹ ਵਿਸ਼ਵ ਤੰਬਾਕੂ ਦਿਵਸ ਤੇ ਇੱਕ ਸਿਰਫ ਸੋਸ਼ਲ ਮੀਡੀਆ ਤੇ ਚੱਲਣ ਵਾਲੀਆਂ ਵੀਡੀਓ ਬਣ ਕੇ ਰਹਿ ਜਾਣਗੀਆਂ, ਕਲਿੱਪ ਬਣ ਕੇ ਰਹਿ ਜਾਣਗੇ, ਜਾਂ ਸੱਚਮੁੱਚ ਪੰਜਾਬ ਤੰਬਾਕੂ ਮੁਕਤ ਹੋਊਗਾ। ਵੈਸੇ ਇਹਦੇ ਲਈ 2 ਮਹੀਨੇ ਜਿਹੜੀ ਉਹ ਮੁਹਿੰਮ ਚੱਲਣੀ ਹੈ, ਇਹ ਕਾਫੀ ਅਸਰਦਾਰ ਰਹਿ ਸਕਦੀ ਹੈ। ਪਰ ਮੇਰਾ ਮੰਨਣਾ ਇਹ ਹੈ ਕਿ ਜੇਕਰ ਕਿਸੇ ਚੀਜ਼ ਦੇ ਲਈ ਕੰਮ ਕਰਨਾ ਹੋਵੇ ਤਾਂ ਉਹ ਲੜੀਵਾਰ ਲਗਾਤਾਰਤਾ ਹੋਣੀ ਚਾਹੀਦੀ ਉਹਦੇ ਵਿੱਚ, ਨਾ ਕਿ ਦਿਨ ਮਿੱਥ ਕੇ ਜਾਂ ਦਿਨ ਦਿਹਾੜਾ ਤੈਅ ਕਰਕੇ। ਸੋ ਇਸ ਲਈ ਇਸ ਮਸਲੇ ਤੇ ਕੱਲਾ ਤੰਬਾਕੂ ਨਹੀਂ, ਪੰਜਾਬ ਦੀਆਂ ਜੜ੍ਹਾਂ ਚੋਂ ਜਿਹੜਾ ਚਿੱਟਾ ਆ ਗਿਆ ਉਹ ਕੱਢਣ ਦੇ ਲਈ ਵੀ ਕੋਈ ਇੱਕ ਵੱਡੀ ਮੁਹਿੰਮ ਦੀ ਲੋੜ ਹੈ। ਉਹਦੇ ਲਈ ਕਿਹੋ ਜਿਹੀ ਕਵਾਇਦ ਛਿੜੇਗੀ, ਇਹ ਕਦੋਂ ਛਿੜੇਗੀ ਤੇ ਦੇਰ ਨਾ ਹੋ ਜਾਵੇ, ਉਹਦੀ ਫਿਕਰਮੰਦੀ ਜੀ। ਬਿਲਕੁਲ, ਇਹ ਕੱਲੀ ਇਸ ਅਲਾਮਤ ਦੀ ਜੜ ਪੁੱਟਣ ਦੀ ਲੋੜ, ਜਿਹੜੀਆਂ ਵੱਡੀਆਂ ਅਲਾਮਤਾਂ ਨੇ, ਜਿਹੜਾ ਪੰਜਾਬ ਦੇ ਵਿੱਚ ਨਸ਼ਾ ਅੰਤਰਰਾਸ਼ਟਰੀ ਸਰਹੱਦਾਂ ਤੋਂ ਆਉਂਦਾ ਜਾਂ ਹੋਰ ਤਰੀਕੇ ਨਾਲ ਆਉਂਦਾ, ਉਹਨੂੰ ਵੀ ਰੋਕਣ ਦੀ ਲੋੜ ਆ। ਆਪਾਂ ਦੇਖਦੇ ਹਾਂ ਹਰ ਰੋਜ਼ ਹੀ ਹੁਣ ਵੀ ਨਸ਼ੇ ਦੇ ਵਿੱਚ ਟੱਲੀ ਹੋਏ ਨੌਜਵਾਨਾਂ ਦੀਆਂ ਵੀਡੀਓਜ਼ ਆਪਾਂ ਹਲੇ ਵੀ ਦੇਖਦੇ ਹਾਂ। ਹਲੇ ਵੀ ਕੋਈ ਇਸ ਮਸਲੇ ਦੇ ਵਿੱਚ ਸਰਕਾਰ ਵੱਲੋਂ ਲੱਗਦਾ ਨਹੀਂ ਗਾ ਕਿ ਕੋਈ ਸਾਰਥਕ ਕਦਮ ਪੁੱਟੇ ਗਏ ਹੋਣ, ਜਿਨ੍ਹਾਂ ਦੇ ਨਤੀਜੇ ਸਮਾਜ ਦੇ ਵਿੱਚ ਦਿਖਦੇ ਹੋਣ।
ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਜੀ, ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਰਮਾ ਜੀ ਨਾਲ ਚਰਚਾ ਕੀਤੀ ਹੈ। ਮੰਤਰੀ ਮੰਡਲ ਦੇ ਵਿਸਥਾਰ ਤੋਂ ਲੈ ਕੇ ਨਿੱਜਰ ਅਸਤੀਫਾ ਦੇ ਗਏ ਨੇ, ਕਟਾਰੂ ਚੱਕ ਬਚ ਗਿਆ ਤੇ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੇ ਉਸ ਤੋਂ ਬਾਅਦ ਪਹਿਲਵਾਨਾਂ ਨੇ ਜਿਹੜਾ ਆਪਣੇ ਮੈਡਲ ਵਹਾਉਣ ਗਏ ਸੀ, ਟਕੈਤ ਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਸਮਝਾ ਲਿਆ, ਬੁਝਾ ਲਿਆ ਤੇ ਆਪਣੇ ਭਰੋਸੇ ਦੇ ਵਿੱਚ ਲੈ ਲਿਆ। ਮਹਾਰਾਸ਼ਟਰ ਦੇ ਵਿੱਚ 3 ਸਿੱਖ ਨੌਜਵਾਨਾਂ ਦੀ ਕੁੱਟਮਾਰ ਹੋਈ ਹੈ, ਇੱਕ ਦੀ ਮੌਤ ਹੋ ਗਈ ਹੈ। ਪੰਜਾਬ ਦੇ ਵਿੱਚ ਤੰਬਾਕੂ ਮੁਕਤ ਹੋਣ ਦੀਆਂ ਜਿਹੜੀਆਂ ਖਬਰਾਂ ਨੇ ਉਸ ਬਾਬਤ ਸ਼ਰਮਾ ਜੀ ਨੇ ਤਫਸੀਲ ਦੇ ਨਾਲ ਜਾਣਕਾਰੀ ਦਿੱਤੀ ਹੈ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।